ਨੇ ਜਦੋਂ ਪਿੰਡੋਂ ਨਿਕਲੇ ਨਾ ਜੀ ਇਹ ਨਿਕਲ ਕੇ ਤੇ ਢਾੜੀ ਵਾਲ ਨੂੰ ਤੁਰੇ ਨੇ ਫਾਦਰੋਂ ਦੇ ਰਹਿਣ ਸਨ। ਉੱਥੇ ਪਹਿਲਾਂ ਸਾਡਾ ਸਕੂਲ ਹੈ, ਹੁਣ ਤੋਂ ਵੀ ਪਿੰਡ 'ਚ ਤਕਰੀਬਨ ਰਲ ਗਏ। ਉਹ ਸਕੂਲ ਕੋ ਗਏ ਨੇ ਤੇ ਸਾਰਾ ਪਿੰਡ ਮਗਰੋਂ ਇਹਨਾਂ ਪਤਾ ਲੱਗਾ ਕਰ ਲਿਆ ਸੀ। ਤੇ ਇਹ ਇੱਥੇ ਜਿਹੜਾ ਹਮਲਾ ਹੋਇਆ ਉਹਦੇ 'ਚ ਕਿੰਨੇ ਕੁ ਮਰੇ ਮੁਗੇ ਵਾਟੋ ਕੋਈ ਉਹਦੇ 'ਚ ਮੇਰਾ ਖਿਆਲ ਕਮਲ ਕੇ ਨਾਂ ਦੱਸਿਆ ਕੀ ਸਨ? ਇੱਕ ਦਾ ਨਾਂ ਸੀ ਸਪੂਰਨ ਸਿੰਘ, ਅੱਛਾ ਜੀ, ਇੱਕ ਦਾ ਨਾਂ ਕਰਤਾਰ ਸਿੰਘ ਸੀ। ਸਹੀ ਹੋ। ਤੂੰ ਤੇ ਮੈਨੂੰ ਯਾਦ ਨਹੀਂ ਰਿਹਾ। ਹਮਲਾ ਹੋਇਆ ਪਿੰਡ ਦੇ ਲਾਗੇ, ਮੈਂ ਪਿੰਡੋਂ ਲਾਂਦੇ ਪਾਸੇ ਕਬਰਸਤਾਨ ਲਾਗੇ ਕਮਰੇ ਤੱਕ ਕਬਰਸਤਾਨ। ਅੱਛਾ ਅੱਛਾ, ਉਹ ਉਹਨੂੰ ਰਾਜੀ ਟਾਲੀ ਜਾਂਦੇ ਨੇ। ਪਿੰਡ ਕਿਲਾ ਮੀਆਂ ਸਿੰਘ, ਜ਼ਿਲ੍ਹਾ ਗੁਜਰਾਂਵਾਲਾ। ਨਾਜ਼ਰੀਨ, ਇਹ ਪਿੰਡ ਮੀਆਂ ਸਿੰਘ ਦੇ ਨਾਂ ਤੋਂ ਆਬਾਦ ਹੈ। ਬਜ਼ੁਰਗ ਦੱਸਦੇ ਨੇ ਕਿ ਕਿਲਾ ਦੀਦਾਰ ਸਿੰਘ ਅਤੇ ਕਿਲਾ ਮੀਆਂ ਸਿੰਘ ਜਿਹੜਾ ਇਹ ਦੋ ਭਰਾ ਸਨ, ਦੋਵਾਂ ਦੇ ਨਾਂ 'ਤੇ ਦੋਵੇਂ ਪਿੰਡ ਨੇ। ਇਸ ਪਿੰਡ ਵਿੱਚ 1947 ਟਾਈਮ ਜਦੋਂ ਉਜਾੜੇ ਹੋਏ ਅਤੇ ਇੱਥੋਂ ਜਿਹੜੇ ਸਿੱਖ ਸਰਦਾਰ ਰਹਿੰਦੇ ਹਨ, ਹਿੰਦੂ ਖੱਤਰੀ, ਜਦੋਂ ਉਹ ਉਜੜ ਕੇ ਆਪਣੇ ਘਰੇ ਘਰ ਛੱਡ ਕੇ ਜਾਣ ਲੱਗੇ ਅਤੇ ਪਿੰਡ ਦੇ ਨਾਲ ਇੱਕ ਕਬਰਸਤਾਨ ਹੈ, ਉੱਥੋਂ ਪਿੱਛੇ ਹੋਰ ਵੀ ਜਿਹੜੇ ਕਾਫਲੇ ਆ ਰਹੇ ਸਨ, ਇੱਥੋਂ ਉਜੜ ਕੇ ਜਾ ਰਹੇ ਸਨ, ਉਹਦੇ ਲਾਗੇ ਲੰਘਦੇ ਹੋਇਆਂ ਉਹਨਾਂ 'ਤੇ ਹਮਲਾ ਹੋਇਆ। ਦਰਿੰਦੇ ਲੋਕਾਂ ਨੇ ਉਹਨਾਂ 'ਤੇ ਹਮਲਾ ਕਰਕੇ ਬੱਚੇ ਮਾਰ ਦਿੱਤੇ, ਜਵਾਨ ਮਾਵਾਂ ਦੇ ਪੁੱਤ ਵੱਢ ਦਿੱਤੇ, ਬੜੀਆਂ ਔਰਤਾਂ ਵੱਢੀਆਂ ਗਈਆਂ, ਬੜੀ ਵੱਢ ਟੁੱਕ ਹੋਈ, ਬੜਾ ਨੁਕਸਾਨ ਹੋਇਆ। ਬਜ਼ੁਰਗਾਂ ਨਾਲ ਗੱਲ ਕਰਾਂਗੇ ਜਿਹੜੇ ਇੱਥੋਂ ਦੇ ਵਸਨੀਕ ਨੇ, ਇਸ ਪਿੰਡ ਦੇ ਰਹਿਣ ਵਾਲੇ ਨੇ, ਉਹਨਾਂ ਨੂੰ ਸਾਰੀ ਸੰਭਾਲੇ, ਉਹਨਾਂ ਨਾਲ ਸਾਰੀ ਗੱਲਬਾਤ ਕਰਨੇ ਆ, ਪੁੱਛਣੇ ਕਿ ਤੇ ਕਿਹੜੇ ਸਿੱਖ ਸਰਦਾਰ ਰਹਿੰਦੇ ਹਨ, ਜਦੋਂ ਗਏ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋਇਆ, ਮਾਰਨ ਵਾਲੇ ਕੌਣ ਸਨ, ਵੱਢ ਟੁੱਕ ਕਰਨ ਵਾਲੇ ਕੌਣ ਸਨ, ਕਿੱਥੋਂ ਦੇ ਸਨ, ਕਿਆ ਪਿੰਡ ਦੇ ਸਨ ਜਾਂ ਲਾਮ ਦੇ ਕੋਈ ਵੱਢ ਟੁੱਕ ਕਰਨ ਵਾਲੇ ਸਨ। ਇਹ ਸਾਰੀ ਗੱਲਬਾਤ ਉਹਨਾਂ ਨਾਲ ਕਰਨੇ ਆ। ਇਹ ਵੀ ਪੁੱਛਣੇ ਆ ਕਿ ਪਹਿਲਾਂ 47 ਤੋਂ ਮੁਸਲਮਾਨਾਂ ਦਾ ਅਤੇ ਸਿੱਖ ਸਰਦਾਰਾਂ ਦਾ, ਜਿੰਨੇ ਵੀ ਇੱਥੋਂ ਗਏ ਨੇ ਸਿੱਖ ਸਰਦਾਰ ਜਾਂ ਖੱਤਰੀ ਵਗੈਰਾ, ਉਹਨਾਂ ਦਾ ਪਿਆਰ ਆਪਸ 'ਚ ਕਿਵੇਂ ਦਾ ਸੀ। ਇਹ ਸਾਰੀ ਗੱਲ ਉਹਨਾਂ ਨਾਲ ਕਰਨੇ ਆ। ਅਗਰ ਤੁਸੀਂ ਵੀ ਆਪਣਾ ਪਿੰਡ ਵੇਖਣਾ ਚਾਹੁੰਦੇ, ਇੰਟਰਵਿਊ ਕਰਾਉਣਾ ਚਾਹੁੰਦੇ, ਤਾਂ ਸਾਡਾ ਸਕਰੀਨ 'ਤੇ ਨੰਬਰ ਆ ਰਿਹਾ, ਸਾਡੇ ਨਾਲ ਇਸ ਨੰਬਰ 'ਤੇ WhatsApp 'ਤੇ ਰਾਬਤਾ ਕਰੋ। ਆਓ ਹੁਣ ਬਾਬੇ ਨਾਲ ਗੱਲਬਾਤ ਸ਼ੁਰੂ ਕਰ। ਹੈਲੋ, ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਵੇਖਦੇ ਪਏ ਹੋ ਸਾਡਾ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ, ਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ, ਮੇਰੇ ਨਾਲ ਭਾਈ ਅਕਰਮ ਸਾਹਿਬ। ਨਾਜ਼ਰੀਨ, ਅਸੀਂ ਪਹੁੰਚੇ ਹਾਂ ਜੀ ਪਿੰਡ ਕਿਲਾ ਮੀਆਂ ਸਿੰਘ। ਇਹ ਸਿੱਖ ਸਰਦਾਰਾਂ ਦਾ ਵਸਾਇਆ ਪਿੰਡ, ਇਹ ਪੈਂਦਾ ਜੀ ਜ਼ਿਲ੍ਹਾ ਗੁਜਰਾਂਵਾਲੇ 'ਚ। ਅਸੀਂ ਇਹ ਪਿੰਡ ਪਹੁੰਚੇ ਹਾਂ ਅਤੇ ਸਾਡੇ ਨਾਲ ਜਿਹੜੇ ਬਜ਼ੁਰਗ ਨੇ, ਇਹ ਵਸਨੀਕ ਨੇ, ਇੱਥੋਂ ਦੇ ਰਹਿਣ ਵਾਲੇ ਨੇ। ਇਹਨਾਂ ਨੂੰ ਪੁੱਛਦੇ ਹਾਂ ਸਾਰੀ ਇੱਥੋਂ ਦੀ ਹਿਸਟਰੀ 1947 ਦੇ ਟਾਈਮ ਦੀ, ਕਿ ਕਿਹੜੇ ਸਿੱਖ ਸਰਦਾਰ, ਹਿੰਦੂ, ਖੱਤਰੀ, ਈਸਾਈ, ਯਾਨੀ ਜਿੰਨੇ ਵੀ ਮਜ਼ਹਬ ਨੇ, ਕਿਹੜੇ ਕਿਹੜੇ ਇੱਥੇ ਕੌਮ ਕਬੀਲੇ ਦੇ ਬੰਦੇ ਰਹਿੰਦੇ ਸਨ। ਅਤੇ ਸਿੱਖ ਸਰਦਾਰ ਜਦੋਂ ਗਏ ਨੇ ਇੱਥੋਂ 1947 ਟਾਈਮ, ਜਦੋਂ ਉਜਾੜਾ ਹੋਇਆ, ਬਟਵਾਰਾ ਹੋਇਆ, ਅਤੇ ਉਹਨਾਂ ਨਾਲ ਜਦੋਂ ਇੱਥੋਂ ਗਏ ਨੇ, ਕੋਈ ਵੱਢ ਟੁੱਕ ਹੋਈ ਹੋਏ ਜਾਂ ਪਿੰਡ ਦੇ ਵਿੱਚ ਜਿਹੜਾ ਉਹਨਾਂ ਨਾਲ ਮੁਸਲਮਾਨਾਂ ਅਤੇ ਆਪਸ 'ਚ ਸਿੱਖਾਂ ਦੇ, ਯਾਨੀ ਸਾਰੀਆਂ ਕਬੀਲਿਆਂ ਦਾ, ਜਿੰਨੀਆਂ ਵੀ ਕੌਮਾਂ ਸਨ, ਸਾਰੇ ਮਜ਼ਹਬ ਵਾਲੇ ਆਪਸ 'ਚ ਕਿਵੇਂ ਰਹਿੰਦੇ, ਪਿਆਰ ਮੁਹੱਬਤ ਕਿ ਉਹਨਾਂ ਦਾ ਕੀ ਸੀ, ਇਹ ਸਾਰੀ ਤਫਸੀਲੀ ਗੱਲ ਜੀ ਇਹਨਾਂ ਕੋਲ ਪੁੱਛਣੇ ਆ, ਇਹਨਾਂ ਨਾਲ ਗੱਲਬਾਤ ਸਾਰੀ ਕਰਨੀ ਆ ਸਾਂਝੀ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਬਜ਼ੁਰਗੋ, ਕੀ ਨਾਂ ਆਪਣਾ? ਮੇਰਾ ਨਾਮ ਮੁਹੰਮਦ ਢਿੱਲੋਂ ਹੈ ਜੀ। ਮੁਹੰਮਦ ਢਿੱਲੋਂ। ਢਿੱਲੋਂ ਆਪਣੀ ਜ਼ਾਤ ਜੀ? ਜੀ ਜੀ। ਅਤੇ ਆਪਣੀ ਗੋਤ ਕਿਹੜੀ ਜੀ? ਗੋਤ ਹੈ ਢਿੱਲੋਂ, ਸਾਡੀ ਜ਼ਾਤ। ਢਿੱਲੋਂ ਜੱਟ? ਹਾਂ, ਢਿੱਲੋਂ ਜੱਟ। ਢਿੱਲੋਂ ਜੱਟ। ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ ਬਜ਼ੁਰਗੋ, ਤੁਹਾਡੇ ਅੱਬਾ ਜੀ ਦਾ ਕੀ ਨਾਂ? ਮੰਦ ਬਖਸ਼। ਮੰਦ ਬਖਸ਼। ਦਾਦਾ ਜੀ ਦਾ? ਦਾਦਾ ਦੀ ਦਾ ਨਾਂ ਸੀ ਚੂੜ। ਚੂੜ, ਠੀਕ ਹੋ ਗਿਆ। ਅੱਛਾ ਬਜ਼ੁਰਗੋ, ਜਿੱਥੇ ਬੈਠੇ ਕਿਹੜਾ ਪਿੰਡ? ਕਿਲਾ ਮੀਆਂ ਸਿੰਘ। ਕਿਲਾ ਮੀਆਂ ਸਿੰਘ। ਅਤੇ ਇਹਦਾ ਜ਼ਿਲ੍ਹਾ? ਜ਼ਿਲ੍ਹਾ ਗੁਜਰਾਂਵਾਲਾ। ਜ਼ਿਲ੍ਹਾ ਗੁਜਰਾਂਵਾਲਾ। ਤਹਿਸੀਲ ਵੀ ਗੁਜਰਾਂਵਾਲਾ। ਤਹਿਸੀਲ ਵੀ ਗੁਜਰਾਂਵਾਲਾ। ਠੀਕ ਹੋ ਗਿਆ ਬਜ਼ੁਰਗੋ। ਅਤੇ ਇਹਦੇ ਆਲੇ ਦੁਆਲੇ ਕੋਈ ਦੋ ਚਾਰ ਪਿੰਡ ਦੱਸਿਆ ਜੀ, ਕਿਹੜੇ ਕਿਹੜੇ ਨੇ? ਹਰਚੌਕੀ ਸਾਡੇ ਕੋਲ ਹੈ। ਹਾਂਜੀ। ਹਰਨਾਲੀ ਮੰਨਾ ਦਾ ਕੋਟ। ਸਹੀ ਜੀ। ਢਾਡੀਵਾਲ। ਇੱਧਰ ਖੱਬੇ ਕੀ ਨਾਲ ਬਣਾ ਸੈਸਾ ਕੋਟ, ਇੱਧਰ ਕੋਲੀ ਰੇਤ ਵਾਲੀ। ਠੀਕ ਹੋ ਗਿਆ। ਇੱਧਰ ਮਾਨ ਨਾਲ ਲੱਗਦੇ ਨੇ। ਮਾਨ। ਹਾਂਜੀ। ਸਹੀ ਸਹੀ ਸਹੀ, ਠੀਕ ਹੋ ਗਿਆ। ਅੱਛਾ, ਆਪਣਾ ਜਿਹੜਾ ਇਹ ਪਿੰਡ ਹੈ, ਇੱਥੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਤੁਹਾਡੀ? ਇੱਥੇ ਜੱਟ ਬਰਾਦਰੀ ਦਾ ਤਾਂ ਘਰ ਇੱਕੋ ਹੀ ਸੀ ਸਾਡਾ ਇਸ ਪਿੰਡ 'ਚ। ਉਸ ਹਿੰਦੁਸਤਾਨ ਤੋਂ ਪਹਿਲਾਂ ਅਦਾਈ ਸਨ, ਇੱਥੇ ਕਸ਼ਮੀਰੀ ਸਨ, ਹਿੰਦੂ ਸਨ, ਸਿੱਖਾਂ ਦੇ 4 ਘਰ ਸਨ ਸਿਰਫ। ਅੱਛਾ ਅੱਛਾ, ਤੁਸੀਂ ਵਸਨੀਕ ਹੋ ਜੀ ਇੱਥੋਂ? ਜੀ। ਇਹ ਜਦੋਂ ਵੰਡ ਹੋਈ ਹੈ 1947 ਟਾਈਮ, ਕਿੰਨੇ ਕੁ ਤੁਸੀਂ ਭਲਾ? ਮੈਂ ਉਦੋਂ ਸਾਂ ਕੋਈ 7-8 ਸਾਲਾਂ ਦਾ। ਯਾਨੀ ਸੰਭਾਲਿਆ ਹੈਗਾ ਸਰ? ਹਾਂਜੀ, ਸਾਡਾ। ਅੱਛਾ ਜੀ। ਅਤੇ ਬਜ਼ੁਰਗੋ ਦੱਸਿਆ ਜੀ, ਪਿੰਡ ਉਸ ਟਾਈਮ ਕਿੱਡਾ ਸੀ? ਪੱਤੀਆਂ ਕਿੰਨੀਆਂ ਪਿੰਡ ਦੀਆਂ? ਪੱਤੀ ਇੱਥੇ ਕੋਈ ਨਹੀਂ ਸੀ, ਮਤਲਬ ਮਹੱਲੇ ਹੀ ਸਨ। ਮਹੱਲੇ ਸਨ? ਮਹੱਲੇ ਸਨ, ਇੱਕ ਰਾਈਆਂ ਦਾ ਮਹੱਲਾ ਸੀ, ਇੱਕ ਥੋੜ੍ਹਾ ਜਿਹਾ ਕਸ਼ਮੀਰੀਆਂ ਦਾ ਮਹੱਲਾ ਸੀ, ਕੋਈ ਮੌਲ ਵੀ ਰਹਿੰਦੇ ਸਨ ਸਾਡੇ। ਸਹੀ ਹੋ ਗਿਆ। ਅਤੇ ਆਪਣਾ ਨੰਬਰਦਾਰ ਕਿਹੜਾ ਸੀ? ਨੰਬਰਦਾਰ ਸਪੂਰਨ ਸਿੰਘ ਉਹਦਾ ਨਾਂ ਸੀ। ਸਪੂਰਨ ਸਿੰਘ ਸਿੱਖ ਸੀ? ਹਾਂਜੀ। ਉਹ ਨੰਬਰਦਾਰ ਸੀ? ਇੱਕ ਸੀ ਨੰਬਰਦਾਰ ਪਿੰਡ ਦਾ ਜੀ? ਹਾਂਜੀ, ਕੋਈ ਸੀ। ਇੱਥੇ ਕੋਈ ਗੁਰਦੁਆਰਾ ਵੀ ਹੈ ਸੀ?
ਗੁਰਦੁਆਰਾ ਹੈ ਸੀ, ਇੱਕ ਸੀ? ਇੱਕੋ ਹੀ ਸੀ। ਮਸਜਿਦਾਂ ਕਿੰਨੀਆਂ ਗੁਰੂ? ਮਸਜਿਦ ਉਦੋਂ ਇੱਕ ਸੀ, ਹਾਂ ਹੁਣ ਤਾਂ 7-8 ਨੇ। ਅੱਛਾ 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 ਅੱਛਾ, ਸਹੀ ਹੋ ਗਿਆ। ਤੇ ਬਜ਼ੁਰਗੋ ਇੱਥੇ ਉਹ ਗੁਰਦੁਆਰੇ ਵਿੱਚ ਵੀ ਨਾ ਮਤਲਬ ਮਸਜਿਦ ਹੀ ਬਣੀ ਹੈ। ਯਾਨੀ ਉਹ ਗੁਰਦੁਆਰਾ ਢਾਹ ਕੇ ਹੁਣ ਮਸਜਿਦ ਹੁਣ ਬਣਾ ਦਿੱਤਾ ਹਾਂਜੀ। ਗਿਆ, ਮਸਜਿਦ ਤਬਦੀਲ ਉਹ ਕਰ। ਉਦੋਂ ਬਾਅਦ ਹੀ ਛੇਤੀ ਹੋਈ। ਅੱਛਾ ਅੱਛਾ ਅੱਛਾ, ਸਹੀ ਸਹੀ ਸਹੀ। ਜਦੋਂ ਮੁਸਲਮਾਨ ਆਏ ਨੇ ਉਹਨਾਂ ਦਾ ਮਹੱਲਾ ਜੋ ਹਿੰਦੂਆਂ ਵਾਲਾ ਵੱਖਰਾ ਸੀ, ਹਾਂਜੀ ਹਾਂਜੀ। ਤੇ ਉਹਦੇ ਵਿੱਚ ਆਵਾਜ਼ ਹੋਏ ਨੇ ਹਾਂ ਹਾਂ। ਤੇ ਉਹਨਾਂ ਨਕਲੀ ਦਾ ਮਸਜਿਦ ਬਣਾ ਲਈ। ਤੇ ਇੱਥੇ ਕਿਹੜੀ ਕਿਹੜੀ ਬਰਾਦਰੀ ਦੀ ਆਬਾਦ ਹੈ ਉਦੋਂ 47 ਟਾਈਮ? ਉਦੋਂ ਮੈਂ ਦੰਦਾ ਕਸ਼ਮੀਰੀ ਅੱਛਾ ਜੀ। ਤੇ ਜੱਟਾਂ ਦਾ ਇੱਕੋ ਹੀ ਘਰ ਸੀ ਸਾਡਾ, ਹੂੰ ਤੇ ਬਾਕੀ ਰਾਈ ਸਨ, ਮੌਲਵੀ ਸਨ, ਹੂੰ। ਤੇ ਮਤਲਬ 4 ਘਰ ਸਿੱਖਾਂ ਦੇ ਸਨ, ਤੇ ਹਿੰਦੂ ਸਨ, ਤੇ ਸ਼ੇਖ ਸਨ, ਤੇ ਈਸਾਈ ਸਨ। ਸਿੱਖਾਂ ਦੇ ਘਰ ਸਿਰਫ 4 ਸਨ ਸਿਰਫ ਪੂਰੇ 4 ਪਿੰਡ 'ਚ? ਪੂਰੇ ਪਿੰਡ ਵਿੱਚ। ਅੱਛਾ ਬਜ਼ੁਰਗ, ਜਿਹਦੇ ਨਾਂ ਤੇ ਪਿਆ ਹੈ ਕਿਲ੍ਹਾ ਮੀਆਂ ਸਿੰਘ, ਜੀ ਉਹ ਇੱਥੋਂ ਦਾ ਰਹਿਣ ਵਾਲਾ? ਨਹੀਂ ਜੀ, ਹਾਂ। ਉਹ ਕੋਟ ਭਾਨੀ ਦਾ ਸੀ। ਅੱਛਾ ਜੀ। ਉਹ ਉੱਥੋਂ ਵਗ ਚ ਸੁਣਿਆ, ਜਿਹੜੀ ਗੱਲ ਹੈ ਉਹਦੀ ਹਿਸਟਰੀ ਇਹ ਹੀ ਹੈ ਕਿ ਉਹ ਵਗ ਚਾਰਦਾ ਸੀ, ਅਨਪੜ੍ਹ ਬੰਦਾ ਸੀ, ਜਵਾਨ ਬੜਾ ਸੀ। ਅੱਛਾ ਜੀ। ਉਹ ਵਗ ਚਾਰਦਾ ਨੱਸ ਗਿਆ ਕਸ਼ਮੀਰ ਵਿੱਚ, ਉੱਥੇ ਕਿਸੇ ਬੰਦੇ ਉਹਨੂੰ ਫੌਜੀ ਭਰਤੀ ਕਰਾ ਛੱਡਿਆ। ਅੱਛਾ। ਉਹ ਤਰੱਕੀ ਕਰਕੇ ਅਫਸਰ ਹੋ ਗਿਆ। ਹੂੰ ਤੇ ਜਦੋਂ ਰਿਟਾਇਰ ਹੋਇਆ ਨੇ ਜੀ, ਹੂੰ। ਗੌਰਮੈਂਟ ਨੂੰ ਆਖਿਆ ਤੈਨੂੰ ਅਸੀਂ ਜ਼ਮੀਨ ਦਿੰਦੇ ਹਾਂ। ਉਸ ਆਖਿਆ ਮੈਨੂੰ ਜ਼ਮੀਨ ਇੰਨੀ ਕੋਈ ਚਾਹੀਦੀ ਹੈ ਜਿੱਥੇ ਮੈਂ ਆਪਣੇ ਨਾਂ ਦੇ ਪਿੰਡ ਪਾ ਲਾਂ। ਅੱਛਾ ਅੱਛਾ। ਇਹ ਜ਼ਮੀਨ ਸਾਰੀ ਸਾਰੇ ਵੱਡੇ ਦੀ ਸੀ, ਹੂੰ ਤੇ ਐਸੀ ਬੇਦਬਾਗ ਸਾਰੀ ਵਗਦੀ ਨਹੀਂ ਸੀ। ਉਹ ਇੱਥੇ ਆ ਕੇ ਖੁੰਡੀ ਟੁੰਗਲੀ ਤੋਂ ਉਸ ਆਪਣੇ ਇੱਥੇ ਕੋਠੀ ਸ਼ੁਰੂ ਕਰ ਦਿੱਤੀ, ਇੱਕ ਮਹੱਲਾ ਬਣਾਉਣ ਦੀ ਕੋਸ਼ਿਸ਼ ਕੀਤੀ, ਮਤਲਬ 4 ਦੀਵਾਰੀ ਬਣਾਈ, ਸਿੱਖਾਂ ਹਿੰਦੂਆਂ ਸਿੱਖਾਂ ਨੂੰ ਆ ਕੇ ਇੱਥੇ ਆ ਕੇ ਬਾਹਰ ਹੋ ਗਏ। ਉਹ ਹੋ ਗਿਆ। ਫਿਰ ਸਾਡਾ ਪਿੰਡ ਉਸ ਢਵਾ ਛੱਡਿਆ ਸੀ, ਨਾਲ ਕੋਲੀ ਸੈਦਾਂ ਦੀ ਸੀ, ਉਹ ਵੀ ਉਸ ਢਵਾਈ ਸੀ। ਉਹ ਫਿਰ ਕਸ਼ਮੀਰ ਜਦੋਂ ਵਾਪਸ ਰੁੜ ਗਏ ਨਾ ਜੀ, ਇਹਨਾਂ ਫਿਰ ਆਪਣੇ ਪਿੰਡ ਆਬਾਦ ਕੀਤੇ। ਉਹ ਕੋਈ 20 ਸਾਲਾਂ ਬਾਅਦ ਆਇਆ, ਫਿਰ ਪਿੰਡ ਢਵਾ ਛੱਡੇ। ਅੱਗੋਂ ਪੈ ਗਈ ਤੌਣ ਦੀ ਬਿਮਾਰੀ। ਫਿਰ ਸਾਰੇ ਮਰ ਖੱਪ ਗਏ। ਫਿਰ ਅਸੀਂ ਸਾਡਾ 2 ਦਾਦੇ ਰਹਿ ਗਏ। ਇੱਕ ਦਾਦੇ ਦੀ ਸ਼ਾਦੀ ਹੋ ਗਈ ਖੱਬੇ ਗਈ, ਉਹ ਉੱਥੇ ਘਰ 'ਚੋਂ ਹੀ ਟੁੱਟ ਗਿਆ। ਸਾਡੇ ਦਾਦੇ ਦੀ ਸ਼ਾਦੀ ਹੋਈ ਤੇ ਉਹ ਫਿਰ ਨਕਲੀ ਦਾ ਕਿਲ੍ਹਾ ਮੀਆਂ ਸਿੰਘ ਦਾ ਮਕਾਨ ਲਿਆ। ਸਹੀ ਸਹੀ। ਲਾ ਕੇ ਲਾਇਆ ਸਹੀ। ਅੱਛਾ ਬਜ਼ੁਰਗੋ, ਇੱਥੇ ਜਿਹੜੇ ਸਿੱਖ ਸਰਦਾਰ ਰਹਿੰਦੇ ਹਨ, ਹਾਂਜੀ, ਤੇ ਹਿੰਦੂ ਵੀ ਤੁਸੀਂ ਦੱਸ ਰਹਿੰਦੇ ਹਨ, ਜਾ ਇਹਨਾਂ ਦਾ ਮੁਸਲਮਾਨਾਂ ਦਾ ਆਪਸ 'ਚ ਤੇ ਬੜਾ ਸਾਈਆਂ, ਪਿਆਰ ਸੀ। ਇਹ ਥੋੜ੍ਹਾ ਦੱਸੋ ਕਿਵੇਂ ਮਿਲਣ ਵਰਤਨ ਸੀ? ਬੜਾ ਭਾਜੀ ਆਇਆ ਸੀ? ਮੈਂ ਨਾ ਜੀ ਬੜੇ ਪਿਆਰ ਸੀ। ਜਦੋਂ ਮਤਲਬ ਦੱਸਣ ਰਹਿਦਾ ਹੋਇਆ ਨਾ ਜੀ, ਇੱਥੋਂ ਸਾਡੇ ਪਿੰਡ ਦੇ ਸਿੱਖ ਤੇ ਹਿੰਦੂ ਟੁੱਟ ਪਏ ਸਨ ਕਿ ਅਸੀਂ ਨਾ ਧਾਰੀਵਾਲ ਸਿੱਖ ਕਾਫੀ ਆਪਣਾ ਹਿੰਦੂ ਵੀ ਹਾਂ ਹਾਂ। ਧਾਰੀਵਾਲ ਨੂੰ ਤੁਰੇ ਸਨ। ਪਿੰਡ ਵਾਲਿਆਂ ਨੂੰ ਪਤਾ ਲੱਗਾ, ਸਾਡੇ ਬਾਪ ਨੂੰ ਪਤਾ ਲੱਗਾ, ਇਹਨਾਂ ਕੋਲ ਆਦਿ ਚੋਂ ਜਾ ਕੇ ਵਾਲਾਂ ਦੇ 1 ਕਿਲੋਮੀਟਰ ਤੋਂ ਪਹਿਲੋਂ ਇਹਨਾਂ ਵਾਲਾਂ ਦੇ। ਉਹਨਾਂ ਕਿਹਾ ਅਸੀਂ ਰਾਖੀ ਕਰਾਂਗੇ, ਤੁਹਾਨੂੰ ਗੌਰਮੈਂਟ ਦੇ ਬੰਦੇ ਹੋਣਗੇ ਤਾਂ ਤੁਹਾਨੂੰ ਘੱਲਾਂਗੇ ਜੀ। ਫਿਰ ਉਹ ਇੱਥੇ ਰਹੇ, ਉਹਨਾਂ 'ਚ ਰਾਤ ਨੂੰ ਫਿਰ ਪਹਿਰਾ ਦਿੰਦੇ ਰਹੇ ਸਾਡੇ ਜੀ, ਕੋਈ ਈਸਾਈ ਮੁਸਲਮਾਨ ਰਲ ਕੇ। ਫਿਰ ਮਿਲਟਰੀ ਆਈ ਸੀ ਤੇ ਉਹ ਉਹਨਾਂ ਨੇ ਲੈ ਕੇ ਗਈ। ਜਦੋਂ ਲੱਦੇ ਵਾਲਾ ਕਾਫਲਾ ਤੁਰਿਆ ਨਾ ਜੀ, ਤੇ ਸ਼ੇਰੇ ਕੋਲੋਂ ਰਲ ਕੇ ਉਹ ਸਾਡੇ ਪਿੰਡੋਂ ਜੇ ਲੰਘਣ ਲੱਗਿਆ ਨੇ, ਫਿਰ ਮਗਰੋਂ ਫਿਰ ਉਹਨਾਂ ਬਾਠਾਂ ਨੇ ਆ ਕੇ ਉਹਨਾਂ ਨੂੰ ਮਾਰਿਆ। ਅੱਗੋਂ ਸਾਡੇ ਪਿੰਡ ਦਾ ਇੱਕ ਬੰਦਾ ਸੀ, ਉਹਦੇ ਕੋਲ ਬੰਦੂਕ ਸੀ, ਉਹ ਮਾਰਿਆ। ਫਿਰ ਸਾਡੇ ਬਾਪ ਨੇ ਜ਼ਖਮੀ ਲੋਕਾਂ ਨੂੰ ਲਿਆ ਕੇ ਇੱਕ ਦਿਉੜ ਬਣੀ ਸੀ, ਜਿਹੜਾ ਉਸ ਮਹੱਲਾ ਵਾਲਿਆ ਸੀ ਨਾ, ਜੋ 2 ਦਰਵਾਜ਼ੇ ਲਾਏ ਸਨ। ਅੱਛਾ ਬਜ਼ੁਰਗੋ, ਥੋੜ੍ਹਾ ਤੁਹਾਡੀ ਗੱਲ ਮੈਂ ਠੋਕਾਂਗਾ, ਜਿੱਥੇ ਕਿੱਥੇ ਕਰਕੇ ਹਮਲਾ ਹੋਇਆ ਪਿੰਡ ਦੇ ਲਾਗੇ? ਮੈਂ ਪਿੰਡੋਂ ਲਾਂਦੇ ਪਾਸੇ ਕਬਰਸਤਾਨ ਲਾਗੇ? ਕਬਰਸਤਾਨ। ਅੱਛਾ ਅੱਛਾ, ਉਹ ਸੁਣਾਓ ਗੱਲ। ਉਹਨੂੰ ਰਾਜੀ ਟਾਲੀ ਆਂਦੇ ਨੇ ਖੋ। ਅੱਛਾ ਅੱਛਾ ਹਾਂਜੀ ਕਬਰਾਂ ਦੇ ਕੋਲ ਜਿੱਥੇ ਤੁਸੀਂ ਕਹਿ ਰਹੇ ਹੋ। ਹਾਂਜੀ ਹਾਂਜੀ, ਅੱਛਾ ਅੱਛਾ ਉੱਥੇ ਹੀ ਹਮਲਾ ਹੋਇਆ ਸੀ। ਅੱਛਾ। ਉਹ ਫਿਰ ਜਿਹੜੇ ਜ਼ਖਮੀ ਹੋਏ ਸਨ, ਸਾਡੇ ਵਾਲਦ ਨੇ ਲਿਆ ਕੇ ਦਿਉੜੀ ਮੰਜੀਆਂ ਨੂੰ ਲਿਆ ਕੇ ਉਹਨਾਂ ਨੂੰ ਪਾ ਕੇ, ਇੱਥੇ ਹੁੰਦਾ ਇੱਕ ਹੀਮਮ ਸੈਨ, ਅੱਛਾ ਅੱਲਾ ਰਾਮ ਕਰ, ਬੜਾ ਜਰਾ ਕੰਮ ਦਾ ਸੀ। ਹਾਂ ਹਾਂ। ਉਹਨਾਂ ਨੇ ਮਲਮ ਪੱਟੀ ਕੀਤੀ ਸੀ, ਫਿਰ ਉਹ ਠੀਕ ਹੋਏ ਸਨ ਤਾਂ ਉਹਨੂੰ ਕੱਲਿਆ ਸੀ। ਤੇ ਇਹ ਇੱਥੇ ਜਿਹੜਾ ਹਮਲਾ ਹੋਇਆ ਉਹਦੇ 'ਚ ਕਿੰਨੇ ਕੁ ਮਰੇ ਮੁਰੇ ਸਨ ਜੀ? ਬਾਟੋ ਕੋਈ ਜਿਹੜੀ ਉਹਦੇ 'ਚ ਮੇਰਾ ਖਿਆਲ ਕਮ ਕੋਈ 60-70 ਬੰਦੇ ਮਰ ਗਏ, ਬੰਦੇ ਬੀਬੀਆਂ। ਸਹੀ ਸਹੀ। ਇਹ ਪਿੱਛੋਂ ਕਾਫਲਾ ਕੋ ਆ ਰਿਹਾ ਸੀ ਜਿਹੜੇ ਪਿੰਡਾਂ ਵਿੱਚ ਦੱਸਿਆ ਤੁਸੀਂ? ਹਾਂਜੀ, ਲੱਦੇ ਵਾਲਿਓਂ ਤੇ ਸ਼ੇਰੇ ਕੋਲ ਤੋਂ ਰਲ ਕੇ ਆਏ ਸਨ। ਇਹ ਹਮਲਾ ਕਰਨ ਵਾਲੇ ਲਾਮ ਦੇ ਪਿੰਡਾਂ ਦੇ? ਲਾਮ ਦੇ ਪਿੰਡ ਨੇ ਉੱਥੋਂ ਦੇ ਪਟਨ ਵਾਲੇ, ਉਹਨੇ ਫਿਰ ਮਾਰਿਆ ਮੁਰੇ? ਹਾਂ, 62 ਸਨ, 62। ਮੈਂ 62 ਆ ਕੇ ਕੰਮ ਤੇ ਉਹ ਹੀ ਲੁੱਟਣ ਵਾਲੇ ਸਨ। ਅੱਛਾ ਅੱਛਾ ਅੱਛਾ, ਸਹੀ। ਬਜ਼ੁਰਗੋ, ਜਿਹੜੇ 4-5 ਸਿੱਖਾਂ ਦੇ ਘਰ ਸਨ, ਉਹਨਾਂ ਦੇ ਨਾਂ ਦੱਸਿਆ ਕੀ ਸਨ? ਇੱਕ ਦਾ ਨਾਂ ਸੀ ਸਪੂਰਨ ਸਿੰਘ, ਅੱਛਾ ਜੀ। ਇੱਕ ਦਾ ਨਾਂ ਕਰਤਾਰ ਸਿੰਘ ਸੀ। ਸਹੀ ਹੋ ਗਿਆ। ਤੂੰ ਤੇ ਮੈਨੂੰ ਯਾਦ ਨਹੀਂ ਰਿਹਾ ਨਾਂ। ਅੱਛਾ ਅੱਛਾ। ਹਾਂਜੀ, ਜਿਹਦੇ ਨਾਂ ਤੇ ਪਿੰਡ ਪਿਆ ਸੀ ਉਹਦਾ ਨਾਂ ਉਹਦਾ ਨਾਂ ਸੀ ਮਿਹਾਨ ਸਿੰਘ। ਮੀਆਂ ਮਿਹਾਨ ਸਿੰਘ। ਮਿਆਨ ਸਿੰਘ, ਉਹ ਤੋਂ ਬਣ ਗਿਆ ਮੀਆਂ ਸਿੰਘ। ਹਾਂਜੀ, ਮਿਹਾਨ ਸਿੰਘ ਸੀ ਉਹਦਾ ਨਾਂ। ਅੱਛਾ ਅੱਛਾ। ਮੀਮ ਹੈ ਇਹ ਅਲਫ ਨੂਨ ਗੁਨਾ, ਹਾਂ, ਮਿਹਾਨ ਸਿੰਘ। ਮਿਹਾਨ ਸਿੰਘ। ਹਾਂਜੀ, ਤੇ ਜਿਹੜਾ ਇਹਦਾ ਵੱਡਾ ਭਾਈ ਸੀ ਦਦਾਰ ਸਿੰਘ, ਉਹਨੇ ਫਿਰ ਉਹ ਪਿੰਡ ਪਾਇਆ ਤੇ ਇਹਨੇ ਇਹ ਪਾਇਆ। ਹਾਂ, ਇੰਜੀ ਗੱਲ ਇੰਜੀ ਗੱਲ ਹੈ। ਹਾਂਜੀ ਹਾਂ ਹਾਂ ਹਾਂ। ਜਿਵੇਂ ਕਿਲ੍ਹਾ ਦਦਾਰ ਸਿੰਘ ਇਹਦੇ ਭਰਾ ਦੇ ਨਾਂ ਦੇ? ਹਾਂਜੀ, ਦੋਵੇਂ ਭਰਾ ਸਨ ਨਾ ਇਹ।
ਦੀਦਾਰ ਸਿੰਘ ਜਦੋਂ ਫੌਜ ਵਿੱਚ ਭਰਤੀ ਹੋਇਆ ਤੇ ਟਹਿਰ ਹੋਇਆ ਤੇ ਟੌਹਰ ਬੜੇ ਸਨ, ਫਿਰ ਦੋਵੇਂ ਭਰਾ ਟੌਹਰੀ ਹੋ ਗਏ। ਹੁਣ ਵੇਖੋ ਜੀ, ਤੁਹਾਡਾ ਕੋਈ ਬੇਟਾ ਜਾਂ ਕੋਈ ਭਰਾ ਉਹ ਜੱਜ ਲੱਗ ਜਾਏ ਤੇ ਤੁਹਾਡੀ ਛਾਤੀ ਇੰਨਾ ਨਹੀਂ ਜਾਣੀ। ਹਾਂ, ਸਾਡਾ ਇੱਕ ਜੱਜ ਨਾਲ ਵੱਡਾ ਐਸੀ ਤਾਂ ਪਿੰਡੀ ਦਾ ਪੂਰੇ ਦੇ ਕਰਦਾ ਸੀ, ਉਹਦੇ ਨਾਲ ਗੱਪਸ਼ਪ ਬੜੀ ਸੀ। ਮੇਰੇ ਛੋਟੇ ਪੁੱਤਰ ਦਾ ਬੜਾ ਯਾਰ ਸੀ। ਉਹ ਕਹਿੰਦਾ ਜਦੋਂ ਮੈਂ ਜੱਜ ਬਣਿਆ ਨਾ, ਮੇਰੇ ਸਾਰੇ ਘਰ ਦੇ ਚੌਧਰੀ ਹੋ ਗਏ ਹਨ। ਇਹ ਜਿਹੜੀ ਸੜਕ ਹੈ ਇਹ ਸਿੱਧੀ ਜਾਂਦੀ ਹੈ ਦਿੱਲੀ। ਇਹ ਜੀ ਦਿੱਲੀ ਜਾਂਦੀ ਹੈ, ਤੋਂ ਜਾਂਦੀ ਕਾਬਲ ਦੇ ਤੋਂ ਦਿੱਲੀ। ਕ੍ਰਾਸ ਕਰਕੇ ਆਏ ਹੈ ਨਾ। ਸਭ ਤੋਂ ਵੱਡੀ ਸਾਡੇ ਪਾਕਿਸਤਾਨ ਦੇ ਸਭ ਦਿੱਲੀ ਇਹ ਸਾਡੇ ਪਾਕਿਸਤਾਨ ਦੀ ਸਭ ਤੋਂ ਵੱਡੀ ਸੜਕ ਹੈ। ਕਿਹੜੀ ਜੀ? ਇਹ ਜਿੱਥੋਂ ਲੰਘ ਕੇ ਕ੍ਰਾਸ ਕਰਕੇ ਬੰਦੀ ਹੈ ਇਹ ਪੱਟੀ। ਅੱਛਾ ਹਾਂਜੀ। ਅੱਛਾ ਬੰਦੀ ਕਿਤੇ ਟੁੱਟ ਗਿਆ, ਨੱਥ ਗਿਆ। ਉਹ ਹੀ ਬੰਦੀ ਹੈ ਨਾ ਫਿਰ। ਇਹ ਟੋਇਆ ਬਣਿਆ ਪਿਆ। ਹਾਂਜੀ ਹਾਂਜੀ ਅੱਛਾ, ਇਹ ਦਿੱਲੀ ਨੂੰ ਸਿੱਧੀ ਜਾ ਰਹੀ। ਜੀ ਜੀ। ਇਹ 47 ਤੋਂ ਪਹਿਲਾਂ ਦੀ ਕਿ ਬਾਅਦ ਚ ਹੋਈ? ਇਹ ਪਹਿਲੋਂ ਦੀ 47 ਤੋਂ ਵੀ ਪਹਿਲੋਂ ਦੀ। ਹਾਂਜੀ, ਇੱਕ ਵਾਰ ਬਾਦਸ਼ਾਹ ਦੇ ਜ਼ਮਾਨੇ 'ਚ ਉਦੋਂ ਹੀ ਲੰਘਦਾ ਇਹ ਬਣੀ ਸੀ। ਸੁਣਿਆ ਸੀ ਅਕਬਰ ਬਾਦਸ਼ਾਹ ਤੋਂ ਆਪਣੀ ਉਹ ਹਾਂਜੀ ਗਾੜੀ ਦੇ ਉੱਤੇ ਲੰਘਦਾ ਹੁੰਦਾ ਸੀ। ਜੀ, ਬੜੀ ਚੌੜੀ ਸੜਕ ਹੈ ਕਾਗਜ਼ਾਂ 'ਚ, ਬੜੀ ਚੌੜੀ ਹੈ। ਇਹਦੇ ਨਾਲ ਕਿਸੇ ਧਿਆਨ ਨਹੀਂ। ਅਯੂਬ ਦਾ ਧਿਆਨ ਪਿਆ ਸੀ, ਉਸ ਪੁਲੀਆਂ ਬਣਾਈਆਂ ਹਨ। ਉਹ ਜਿਹੜਾ ਝਟਪਟ ਹੀ ਲੈ ਗਿਆ ਕਿ ਲੋਕਾਂ ਤੇ ਸਾਰੀ ਸੜਕ ਵਾਹ ਵੂ ਕੇ ਪੈਲੀਆਂ ਲਾ ਲਈ ਹੈ। ਅੱਗੋਂ ਕੰਮ ਕੀ ਸਾਰੇ ਉਹਨੇ ਮਕਾਨ ਬਣਾ ਲਏ ਨੇ। ਅੱਛਾ, ਬਿਲਕੁਲ ਦੂਸਰੇ ਜਿਹੜੇ ਹਿੰਦੂ ਖਤਰੇ ਉਹਨਾਂ ਦੇ ਨਾਮ ਯਾਦ ਨੇ ਕਿਸੇ ਦੇ ਤੁਹਾਨੂੰ? ਉਹਦੇ ਨਾਂ ਜੀ ਨਿਹਾਲ ਸਿੰਘ ਸੀ, ਜਿਹੜਾ ਸਾਰਿਆਂ ਦਾ ਅਮੀਰ ਆਦਮੀ ਸੀ, ਜਿਹਦਾ ਆ ਬਾਗ ਨਹੀਂ ਹੈ ਜੀ। ਬਾਗ ਉਸ ਚਾਰ ਦੀਵਾਰੀ ਜੀ 4 ਦੀਵਾਰੀ 'ਚ ਉਸ ਬਾਗ ਲਾਇਆ ਸੀ। 2 ਮਿੰਟ ਜ਼ਮੀਨ ਉਹ ਸੀ। ਇਹ ਸਾਰੀ ਜ਼ਮੀਨ ਸਿੱਖਾਂ ਹਿੰਦੂਆਂ ਆ ਕੇ ਨਾ ਜੀ ਬੋਲੀ 'ਚ ਲਈ ਸੀ। ਜੱਦੀ ਮਾਲਕ ਕੋਈ ਨਹੀਂ ਸਿੱਖ ਵੀ। ਤਕਰੀਬਨ 200 ਸਾਲ ਹੋ ਗਏ ਨੇ ਜਦੋਂ ਮੀਆਂ ਸਿੰਘ ਆਇਆ, ਮਿਆਨ ਸਿੰਘ ਇੱਥੇ ਆਇਆ ਤੇ ਉਸ ਵੇਲੇ ਉਹ ਫਿਰ ਸੱਦਿਆ। ਫਿਰ ਇੱਥੇ ਮਤਲਬ ਜ਼ਮੀਨ ਜੋ ਪਈ ਸਾਡੇ ਵੱਡੇ ਦੀ, ਅੱਗੋਂ ਮਰਕਬ ਗਏ। ਉਹ ਫਿਰ ਬੋਲੀ ਮੇਰੇ ਬਾਪ ਦੀ ਜ਼ਿੰਦਗੀ 'ਚ ਹੋਈ ਹੈ ਸਾਰੀ ਬੋਲੀ, ਤੇ ਸਾਡੀ ਜ਼ਿੰਦਗੀ ਤੁਹਾਡੀ ਵਿਕ ਵੀ ਗਈ ਹੈ। ਉਹ ਜਿਹੜੀ ਹਿੰਦੂਆਂ ਮੁੱਲ ਲਈ, ਉਹ ਫਿਰ ਮਾਹਿਰਾਂ ਦੇ ਕੰਮ ਆ ਗਈ। ਉਹ ਵੀ ਕੋਈ ਵਿਕ ਗਈ ਹੈ, ਕੋਈ ਰਹਿ ਗਈ। ਨਹੀਂ ਤੁਹਾਡੇ ਤੇ ਉਹ ਇਹ ਜਦੋਂ ਤੁਹਾਡੇ ਉੱਥੋਂ ਨਿਕਲੇ ਨੇ ਪਿੰਡੋਂ, ਜੀ ਜਿਹੜੇ 3-4 ਘਰ ਦੱਸਦੇ ਵੀ ਤੁਸੀਂ ਸਿੱਖਾਂ ਦੇ ਹਾਂ, ਕੋਈ ਹਿੰਦੂ ਖੱਤਰੀ ਸਨ, ਜੀ ਜੀ। ਇਹਨਾਂ ਦੇ ਜਾਣ ਲੱਗਿਆ ਤੇ ਨਹੀਂ ਘੁੰਮਲਾ ਹੋਇਆ ਪਿੰਡ? ਨਹੀਂ ਨਹੀਂ, ਮੈਂ ਤੁਹਾਨੂੰ ਦੱਸਿਆ ਨਾ, ਇਹ ਜਦੋਂ ਪਿੰਡੋਂ ਨਿਕਲੇ ਨਾ ਜੀ, ਇਹਨਾਂ ਤੋਂ ਇਹ ਨਿਕਲ ਕੇ ਤੇ ਢਾੜੀ ਵੱਲ ਨੂੰ ਤੁਰੇ ਨੇ। ਫਾਦਰੋਂ ਦੇ ਦਿਨ ਸਨ। ਅੱਜ ਕੱਲ੍ਹ ਦੇ ਸਮਝ ਲਓ, ਹੁਣ ਇੱਥੋਂ ਆ ਗਏ ਇਹ ਤਕਰੀਬਨ ਕੋਈ 5 ਕੁ ਦਿਨ ਪਹਿਲੋਂ ਦੀ ਗੱਲ ਹੈ। ਹੁਣ ਇਸ ਦਿਨ ਤੋਂ 5 ਦਿਨ ਪਹਿਲੋਂ ਦੀ ਗੱਲ ਹੈ। ਉੱਥੇ ਪਹਿਲਾਂ ਸਾਡਾ ਸਕੂਲ ਹੈ, ਹੁਣ ਤੋਂ ਵੀ ਪਿੰਡ 'ਚ ਤਕਰੀਬਨ ਰਲ ਗਏ। ਉਹ ਸਕੂਲ ਕੋ ਗਏ ਨੇ ਤੇ ਸਾਰਾ ਪਿੰਡ ਮਗਰੋਂ ਇਹਨਾਂ ਪਤਾ ਲੱਗਾ, ਸਾਰਿਆਂ ਨੂੰ ਵਲ ਕੇ ਲੈ ਆਂਦਾ ਸੀ ਕਿ ਤੁਸੀਂ ਆਰਾਮ ਨਾਲ ਬਹੋ, ਜਦੋਂ ਕੋਈ ਘੁੰਮਣ ਦਾ ਬੰਦਾ ਆਵੇਗਾ ਉਦੋਂ ਤੁਹਾਨੂੰ ਨਿਕਲਾਂਗੇ, ਅਸੀਂ ਪਹਿਰਾ ਦਿਆਂਗੇ ਤੁਹਾਨੂੰ, ਕੋਈ ਸ਼ਹਿਰ ਛੇੜਦੀ ਨਹੀਂ। ਫਿਰ ਪਹਿਰਾ ਦਿੰਦੇ ਰਹੇ। ਹਾਂਜੀ, ਸਾਡੇ ਪਿੰਡ ਵਾਲਿਆਂ ਗੱਲ ਆ। ਫਿਰ ਮਿਲਟਰੀ ਆਈ ਸੀ ਤੇ ਉਹਨਾਂ ਨੂੰ ਕੱਲਿਆ ਸੀ। ਮਤਲਬ ਵਰਤਨ ਵਿਹਾਰ ਠੀਕ ਠਾਕ ਸੀ, ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਨਾ ਕੋਈ ਤਾਂ ਗਾਂ ਦਾ ਢੋਲਾ ਸੀ, ਨਾ ਕੋਈ ਝਟਕੇ ਦਾ ਢੋਲਾ ਸੀ। ਹੈ ਜੀ, ਫੁੱਲ ਪਿਆਰ ਮੁਹੱਬਤ ਨਾਲ ਬਿਲਕੁਲ। ਮੈਂ ਪਿਆਨਾ ਖੱਤਰੀ ਉਦੋਂ ਚੰਗੇ ਹਨ ਤੇ ਸਿੱਖਾਂ ਦੇ ਘਰ ਜੇ ਸਨ ਉਦੋਂ ਚੰਗੇ ਸਨ। ਕਿਹੜੀ ਬਰਾਦਰੀ ਨੇ ਪਤਾ ਹੋਵੇ ਉਹਨਾਂ ਦੀ ਕਿਹੜੀ ਬਰਾਦਰੀ? 2 ਘਰ ਤੇ ਥਰਕਾਣਾ ਦੇ ਸਨ। ਇੱਕ ਤੇ ਮੇਰੇ ਸਾਡੇ ਗੁਆਂਢੀ ਸੀ, ਅੱਛਾ, ਜਿਹਦਾ ਨਾਂ ਹੀ ਕਰਤਾਰ ਸਿੰਘ ਸੀ। ਨਾਲੇ ਉਹਨੇ ਖਰਾਸ ਲਾਇਆ ਸੀ ਤੇ ਇੱਕ, ਹਾਂਜੀ, ਤੇ ਇੱਕ ਜਿਹੜਾ ਸੀ ਨਾ ਉਹ ਬਣਾਉਂਦਾ ਸੀ ਦਰਵਾਜ਼ੇ, ਖਿੜਕੀਆਂ ਦਰਵਾਜ਼ੇ ਲੱਕੜ ਦੀਆਂ। ਤੇ 2 ਘਰ ਜਿਹੜੇ ਹਨ ਉਹ ਜੱਟਾਂ ਦੇ ਹਨ। ਠੀਕ ਹੈ। ਅੱਛਾ ਬਾਬਾ, ਇਹਨਾਂ ਦੇ ਵਿੱਚ ਵੀ ਹੁੰਦੀਆਂ ਹਨ ਜ਼ਾਤਾਂ? ਹਾਂਜੀ, ਸਿੱਖ ਨੇ ਸਾਰੇ। ਸਿੱਖ ਮੇਰਾ ਮਤਲਬ ਢਿੱਲੂ ਸਿੱਖ, ਗ੍ਰਹਿ ਸਿੱਖ, ਮੱਲੀ ਸਿੰਘ, ਨਗਰੇ ਦੇ ਚੀਮੇ ਸਿੱਖ, ਹੰਜਰਾ ਵੀ ਨੇ, ਹੰਜਰਾ ਵੀ ਸਿੱਖ। ਜਿਵੇਂ ਮੁਸਲਮਾਨ ਹੁੰਦੇ ਇਵੇਂ ਉਹਨਾਂ ਦੇ ਵਿੱਚ ਵੀ ਜ਼ਾਤਾਂ। ਯਾਦ ਹੈ ਖੱਬੇ ਕੀ ਜਿਹੜੇ ਨੇ, ਹਾਂਜੀ, ਇਹ ਹਿੰਦੂਆਂ ਦਾ ਖੂਹ ਜਿਹੜਾ ਖਵਾਉਂਦਾ ਹੈ, ਆਹੋ, ਇੱਥੇ ਹੁੰਦਾ ਸੀ ਆਪਣਾ ਉਹਦਾ ਨਾਂ ਮੰਗਲ ਸਿੰਘ। ਉਹ ਸਾਡੀ ਬਲਾੜੀ ਦਾ ਸੀ, ਜੱਟ ਢਿੱਲੂ। ਤੇ ਜਿਹੜੇ ਤੁਹਾਨੂੰ ਉਹ ਮਿਲਣ ਵੀ ਆਏ ਸਨ, ਪਤਾ ਜੀ ਉਹ ਪਿਛਾਂ ਉਹ ਦੇਖੋ ਇੱਕ ਮਿੰਟ ਉਹ ਗੱਲ ਕਰਨੇ ਆ। ਉਹ ਜਿਹੜਾ ਮਿਲਦਾ ਚਲੇ ਗਏ ਨੇ, ਉਹੀ ਗੱਲ ਹੋਣੀ ਸ਼ੁਰੂ। ਹਾਂਜੀ, ਜਦੋਂ ਇੱਥੋਂ ਚਲੇ ਗਏ ਨੇ ਆਪਣੇ ਪਿੰਡ, ਹਾਂਜੀ, ਮਤਲਬ ਤੁਹਾਨੂੰ ਪਤਾ ਲੱਗਿਆ ਕਿ ਸਹੀ ਪਹੁੰਚ ਗਏ ਸਨ ਉਧਰ? ਹਾਂਜੀ, ਸਾਨੂੰ ਪਤਾ ਲੱਗ ਗਿਆ ਸਹੀ ਪਹੁੰਚ ਗਏ ਨੇ, ਕਿਉਂਕਿ ਸਾਡੇ ਫਿਰ ਇੱਥੋਂ ਨਾ ਜਾਂਦੇ ਨੇ ਮਾਜਰ ਵੀ ਆਪਣੇ ਪਿੰਡ ਵੇਖਣ, ਤੇ ਹੋਰ ਲੋਕ ਵੀ ਬੜੇ ਸ਼ੌਕ ਨਾਲ ਜਾਂਦੇ ਰਹੇ ਨੇ। ਸਾਡਾ ਇੱਕ ਮੁੰਡਾ ਬਰਾਦਰੀ ਦਾ, ਉਹ ਗਿਆ ਸੀ, ਫਿਰ ਉਹਨਾਂ ਨੂੰ ਮਿਲ ਕੇ ਵੀ ਆਇਆ ਸੀ। ਉਹ ਫਿਰ ਮੇਰੇ ਕੋਲ ਤਾਂ ਹੀ ਮਿਲਣ ਆਏ ਸਨ। ਤੇ ਫਿਰ ਉਹ ਤੁਹਾਡੇ ਪਿੰਡ ਦੇ ਜਿਹੜੇ ਗਏ ਨੇ, ਤੁਹਾਡੇ ਹਮਸਾਏ ਹੋ ਗਏ ਜਾਂ ਦੂਸਰੇ ਸਿੱਖ ਜਿਹੜੇ ਹੋਣਗੇ, ਉਹ ਫਿਰ ਆਪਣੇ ਪਿੰਡ ਆਏ ਵਾਪਸ? ਅਤੇ ਕਿੰਨੀ ਸਿਰਫ ਨਾ ਸਿਰਫ ਇੱਕ ਹਿੰਦੂ ਆਏ ਨੇ,
ਉਹਨਾਂ ਦਾ ਮੈਨੂੰ ਨਾਂ ਨਹੀਂ ਯਾਦ ਕਿਉਂਕਿ ਉਹ ਹਿੰਦੂਆਂ ਦੇ ਮਹੱਲੇ ਆਪਣੇ ਮਹੱਲੇ ਜਾਂਦੇ ਤਾਂ ਆਪਣੇ ਘਰਾਂ 'ਚ ਹੀ ਹਾਂ ਹਾਂ ਕੋਈ ਜਿੱਥੇ ਪੈਸੇ ਧਰੇ ਸਨ ਕੱਢਣ ਵਾਸਤੇ। ਤੇ ਜਿਹੜਾ ਸਿੱਖ ਹੈ ਨਾ, ਮੈਂ ਜਿਹੜਾ ਸਾਡਾ ਲੰਬੜਦਾਰ ਸੀ, ਉਹਦਾ ਪੋਤਰਾ ਆਇਆ ਸੀ ਮੇਰੇ ਕੋਲ 2 ਸਾਲ ਹੋ ਗਏ ਨੇ। ਕਿਹੜੇ ਨੰਬਰਦਾਰ ਦਾ? ਸਪੂਰਨ ਸਿੰਘ ਦਾ। ਉਹਦਾ ਪੋਤਰਾ ਹੈ? ਹਾਂਜੀ। ਅੱਛਾ ਅੱਛਾ। ਇੱਥੇ ਹਾਂ, ਉਹਨਾਂ ਨੂੰ ਮੇਰਾ ਨਾਂ ਯਾਦ ਸੀ। ਉਹ ਆਇਆ ਸੀ ਇੱਥੇ ਕਰਤਾਰਪੁਰ, ਉੱਥੋਂ ਉਸ ਆ ਕੇ ਮੈਂ ਕਿਲੇ ਮੀਆਂ ਸਿੰਘ ਜਾਣਾ ਕਿਸ ਪੁਲਿਸ ਵਾਲੇ ਨੂੰ। ਉਹਨੇ ਆਖਿਆ ਕਿਹੜੇ ਕੋਲ ਜਾਣੇ? ਉਹ ਨਾਂ ਲਿਆ, ਮੈਂ ਮਾਮਾ ਢਿੱਲੋਂ ਕੋਲ ਜਾਣਾ। ਉਸ ਆ ਕੇ ਮੈਂ ਉਹਨੂੰ ਜਾਣਨਾ, ਮੈਂ ਤੈਨੂੰ ਲੈ ਚੱਲਣਾ। 3 ਬੰਦੇ ਆਏ ਸਨ ਮੇਰੇ ਕੋਲ। ਅੱਛਾ ਅੱਛਾ ਸਹੀ। ਇਸ ਤੁਹਾਡੇ ਕੋਲ ਮਤਲਬ ਤੁਹਾਡੇ ਕੋਲ ਆਏ ਨੇ? ਘਰ ਆਏ ਸਨ, ਘਰ ਮਠਿਆਈਆਂ ਦੇ ਡੱਬੇ ਲੈ ਕੇ ਆਏ ਸਨ। ਮੈਂ ਝੂਠ ਕਿਉਂ ਮਾਰਾਂ, ਮਿਠਾਈਆਂ ਦੇ ਡੱਬੇ ਲੈ ਕੇ ਆਏ ਸਨ। ਮੈਂ ਵੀ ਉਹਨਾਂ ਦੀ ਬੜੀ ਖਿਦਮਤ ਕੀਤੀ ਸੀ, ਮਤਲਬ ਹਰ ਚੀਜ਼ ਉਹਨਾਂ ਦੇ ਅੱਗੇ ਧਰੀ ਸੀ। ਮਹਿਮਾਨ ਸਮਝੇ ਵੀ ਆਪਣੇ ਹੈ ਸਨ ਮਹਿਮਾਨ, ਮਤਲਬ ਜਿਹੜਾ ਬੰਦਾ ਐਡੀ ਚਾਹ ਨਾਲ ਹੁੰਦਾ। ਤੇ ਉਹ ਫਿਰ ਉਹਨਾਂ ਨੂੰ ਮੈਂ ਉਹਨਾਂ ਦਾ ਪੁਰਾਣਾ ਘਰ ਵਿਖਾਇਆ ਸੀ, ਉਹਦੇ ਚਾਚੇ ਦਾ ਵੀ ਵਿਖਾਇਆ ਸੀ ਤੇਰਵਾਂ ਨੂੰ। ਫਿਰ ਅਗਲੇ ਦਿਨ ਉਹਨੇ ਫਿਰ ਬੰਦੇ ਘੱਲੇ ਸਨ 2। ਫਿਰ ਮੈਂ ਨਾਲ ਜਾ ਕੇ ਉਦੋਂ ਮੇਰਾ ਬਾਈਪਾਸ ਹੋਇਆ ਸੀ, ਮੇਰੇ ਕੋਲ ਤੁਰਿਆ ਨਹੀਂ ਜਾਂਦਾ। ਉਹ ਜਦੋਂ ਹੁਣ ਬੰਦੇ ਆਏ ਨਾ, ਕੋਈ ਤਕਰੀਬਨ ਹੋ ਗਏ 5-6 ਮਹੀਨੇ, ਉਹਨਾਂ ਦੇ ਨਾਲ ਫਿਰ ਮੈਂ ਗਿਆ ਸਾਂ ਮੋਟਰਸਾਈਕਲ 'ਤੇ ਚੜ੍ਹ ਕੇ। ਉਹਨਾਂ ਦੇ ਮਹੱਲੇ ਸਾਰੇ, ਉਹਨਾਂ ਨੂੰ ਗਲੀਆਂ, ਸਾਰੇ ਮਕਾਨ ਵਿਖਾਏ ਸਨ ਨਾਲ, ਮਤਲਬ ਵੀਡੀਓ ਬਣਾਈ ਸੀ ਉਹਦੀ। ਉਹ ਨਾਲ ਮੁੰਡਾ ਵਹਿੰਦਾ ਸੀ ਪਿਆ। ਬਜ਼ੁਰਗੋ ਇੱਥੋਂ ਜਿਹੜਾ ਉਹਨਾਂ ਦੇ ਘਰਾਂ 'ਚ ਆਣ ਕੇ ਬੈਠੇ ਨੇ, ਪਤਾ ਕਿੱਥੋਂ ਆਣ ਕੇ ਬੈਠੇ ਨੇ? ਉੱਧਰੋਂ? ਹਾਂਜੀ, ਗੁਰਦਾਸਪੁਰੋਂ ਆਏ ਨੇ, ਅੱਛਾ। ਅਤੇ ਆਪਣਾ ਪਟਿਆਲੇ ਤੋਂ ਆਏ ਨੇ, ਅਤੇ ਅੰਬਾਲੇ ਤੋਂ ਆਏ ਨੇ। ਉਹਨਾਂ ਨੂੰ ਲਾੜੇ ਹੋਏ ਨੇ? ਹਾਂਜੀ। ਬਰਾਦਰੀ ਕਿਹੜੀ ਦਿਨ ਭਲਾ ਜਿਹੜੇ ਆਏ ਨੇ? ਰਾਈ। ਅੱਛਾ ਜੀ। ਅਤੇ ਜੱਟ, ਦੋ ਜੱਟਾਂ ਦੀ ਕੌਮਾਂ ਸਨ, ਇੱਕ ਪਟਿਆਲੇ ਵਾਲੇ ਵੀ ਜੱਟ ਸਨ, ਅਤੇ ਜਿਹੜੇ ਗੁਰਦਾਸਪੁਰੀ ਹਨ ਉਹ ਤਾਂ ਸਾਡੇ ਵਾਂਗ ਪੰਜਾਬੀ ਨੇ। ਉਹਨਾਂ ਨੂੰ ਲਾਟ ਹੋਏ ਨੇ, ਉਹ ਬੈਠੇ ਨੇ? ਹਾਂਜੀ। ਸਹੀ ਹੋ ਗਿਆ ਜੀ, ਠੀਕ ਹੈ ਬਜ਼ੁਰਗ। ਹੋਰ ਕੋਈ ਵਾਕਿਆ ਬਾਬਾ ਜੀ? ਸ਼ਾਮਾਂ ਪਈ ਜਾਂਦੀਆਂ ਜੀ। ਹੋਰ ਕੋਈ ਇੱਥੇ ਕੋਈ ਵਾਕਿਆ? ਨਹੀਂ, ਪੁੱਛੋ ਜਿਹੜੀ ਗੱਲ ਹੈ, ਜਿਹੜੀ ਪੁੱਛੋ। ਗੱਲ ਦਾ ਪਤਾ ਨਹੀਂ, ਹੋਰ ਕੋਈ ਨਾਲ ਦੇ ਦੱਸੋ ਨਾ, ਹੋਰ ਕੋਈ ਹਮਲਾ ਨਾਲ ਦੇ ਪਿੰਡ ਹੋਇਆ ਜਾਂ ਹੋਰ ਕੋਈ ਇੱਥੇ ਵਾਕਿਆ? ਨਹੀਂ, ਹੋਰ ਕੋਈ ਨਹੀਂ ਹੋਇਆ, ਸਿਰਫ ਇਹ ਹੀ ਹੋਇਆ ਸਾਡੇ ਪਿੰਡ ਜਦੋਂ ਲੱਦੇ ਵਾਲਿਆਂ ਤੋਂ ਸ਼ੇਰੇਕੋਟ ਤੋਂ ਆਏ ਨਾ ਜੀ, ਬਸ ਇਹੀ ਹੋਇਆ। ਇਹੀ ਹੋਇਆ। ਫਿਰ ਆ ਇੱਕ ਹੋਰ ਹੋਇਆ, ਜਦੋਂ ਫਿਰ ਨਗਰੀ ਦੇ ਇਹਦੇ ਮੰਗਲ ਸਿੰਘ ਦੇ ਮੁੰਡੇ ਨੇ ਇੱਥੋਂ ਸ਼ੇਰੇਕੋਟ ਤੋਂ ਸਾਰੇ ਸਿੱਖਾਂ ਨੂੰ ਇਕੱਠੇ ਕਰਕੇ ਨਾ, ਮਾਨਾਂ ਤੋਂ ਵੀ ਇੱਥੋਂ ਵੀ ਉਹ ਟੁਰੇ ਨੇ, ਇਹਨਾਂ 'ਤੇ ਹਮਲਾ ਆਇਆ ਜਾ ਕੇ ਨਿਸ਼ੋਰੇ ਉਹਦਾ ਮਟਮ ਪਿੰਡ ਉੱਥੇ। ਹਾਂਜੀ, ਲਾਲਾਪੁਰ। ਉੱਥੇ ਹਮਲਾ ਹੋਇਆ ਅਤੇ ਫਿਰ ਉੱਥੋਂ ਫਿਰ ਉਹ ਘੋੜੀ ਭਜਾ ਕੇ ਨੱਸੇ। ਮੈਂ ਅੱਗੋਂ ਸੁਣੀ ਇਹ ਗੱਲ ਕਿ ਘੋੜੀ ਅੱਪੜ ਗਈ ਸੀ, ਜਿਸਲੇ ਉੱਥੇ ਅੱਪੜ ਗਿਆ ਹਿੰਦੁਸਤਾਨ ਵਿੱਚ। ਇਹਨਾਂ ਕੋਲ ਮੇਰੇ ਖਿਆਲ 60-70 ਮੀਲ ਪੈਂਦਾ ਹੋਣਾ ਸਾਡਾ, ਕਿਉਂਕਿ ਵਿੱਚੋਂ ਦੀ ਗਿਆ। ਅਤੇ ਜਿਹੜੇ ਘੋੜੀ ਤੋਂ ਉਤਰੇ, ਘੋੜੀ ਮਰ ਗਈ ਸੀ। ਉਹਨੇ ਜਾ ਕੇ ਰੌਲਾ ਪਾਇਆ ਸੀ ਕਿ ਉੱਤਰ ਸਾਡੇ ਨਾਲ ਆ ਕੁਝ ਆਇਆ, ਮੇਰਾ ਸਾਰਾ ਜਥਾ ਮਾਰਿਆ ਗਿਆ। ਉੱਥੇ ਫਿਰ ਉਹਨਾਂ ਸਿੱਖਾਂ ਨੇ ਵੱਡਾ ਟੋਕੀ ਕੀਤੀ, ਫਿਰ ਬੜੇ ਮੁਸਲਮਾਨ ਵੱਡੇ ਸਨ। ਫਿਰ ਉਹਨਾਂ ਮੁਸਲਮਾਨ ਵੱਡੇ। ਹਾਂ, ਇਹਨੇ ਉੱਥੋਂ ਵੱਡ ਟੋਕ ਫਿਰ ਸ਼ੁਰੂ ਹੋ ਗਿਆ। ਸਹੀ। ਅਸਲ ਇੱਦਾਂ ਨਾ, ਉੱਥੋਂ ਹਿੰਦੁਸਤਾਨ ਵਿੱਚ ਉਦੋਂ ਹੀ ਵੱਡ ਟੋਕ ਸ਼ੁਰੂ ਹੋਈ ਜਦੋਂ ਲਾਲੇਪੁਰ ਨੇ ਸਿੱਖਾਂ ਨੂੰ ਮਾਰਿਆ। ਉਦੋਂ ਪਹਿਲਾਂ ਅਮਨ ਮਾਨ ਸੀ, ਸਿੱਖ ਵੀ ਬੜਾ ਨਗਰੀ ਦਾ ਆਪ ਮੁਸਲਮਾਨਾਂ ਨੂੰ ਮਤਲਬ ਗੱਡੀਆਂ 'ਤੇ ਆ ਕੇ ਬੰਨ੍ਹਦੇ ਹਨ ਅਤੇ ਰਾਹ ਪਾਉਂਦੇ ਹਨ, ਨਾਲ ਪਹਿਰਾ ਦਿੰਦੇ ਸਨ। ਜਦੋਂ ਮੰਗਲ ਸਿੰਘ ਦੇ ਮੁੰਡੇ ਜਾ ਕੇ ਕਹਿੰਦੇ ਕਿ ਸਾਡੇ ਜੱਥੇ 'ਤੇ ਹਮਲਾ ਹੋਇਆ, ਇਹ ਮਤਲਬ ਬੜੀ ਵੱਡ ਟੋਕ ਹੋਈ। ਫਿਰ ਉੱਥੇ ਉਹਨਾਂ ਨੂੰ ਫਿਰ ਸਿੱਖ ਹੀ ਹੁੰਦੇ ਨੇ। ਚਲੋ ਠੀਕ ਹੈ ਬਜ਼ੁਰਗੋ, ਵੀ ਸ਼ਾਮ ਹੋਣ ਦੇ। ਹੋਰ ਕੋਈ ਗੱਲ? ਯਾਰ ਸ਼ਾਮ ਹੋ ਗਈ, ਹੁਣ ਰਿਜ਼ਲਟ ਵੀ ਰਹਿਣਾ ਤੇ ਜਾਣਾ ਵੀ। ਸਹੀ ਹੈ, ਹੋਰ ਕਿਹੜੀ ਕਰਨੀ, ਕਿਹੜੀ ਰਹਿ ਗਈ? ਜਿਹਦੇ ਕੁਛ ਨਹੀਂ ਪੁੱਛੋ, ਰਿਜ਼ਲਟ ਦਾ ਕੋਈ ਰੌਲਾ ਨਹੀਂ। ਹਾਂ, ਰਿਜ਼ਲਟ ਸਹੀ ਹੈ, ਬਿਹਤਰੀਨ, ਜ਼ਬਰਦਸਤ। ਅੱਛਾ, ਪਿੰਡ ਦੇ ਵਿੱਚ ਸਿੱਖਾਂ ਦੇ ਖੂਹ ਜਿਹੜੇ ਉਹ 2-4 ਤੁਸੀਂ ਦੱਸਿਆ, ਉਹਨਾਂ ਦੀ ਜ਼ਮੀਨ ਹੈ ਸੀ ਆਪਣੀ? ਹਾਂਜੀ, ਸਿੱਖਾਂ ਦੇ ਖੂਹ ਉਹਨਾਂ ਦੇ ਕਿਹੜੇ ਸਨ, ਦੱਸੋ ਥੋੜ੍ਹਾ। ਇਹਦਾ ਹੀ ਮੰਗਲ ਸਿੰਘ ਦੇ 2 ਭਰਾ ਹੁੰਦੇ ਹਨ, ਆਪਣਾ ਸੂਰਨ ਸਿੰਘ ਦੇ। ਅੱਛਾ ਜੀ। ਇੱਕ ਆਦਲਿਆਂ ਵਾਲਾ ਸੀ ਤੇ ਇੱਕ ਰੰਗੜਾਂ ਵਾਲਾ ਖੂਹ ਸੀ। ਇਹ 2 ਖੂਹ ਸਨ ਉਹਨਾਂ ਦੇ। ਇੱਕ ਆਲਿਆਂ ਵਾਲਾ? ਆਦਲਿਆਂ ਵਾਲਾ। ਹਾਂਜੀ। ਖੂਹ ਦਾ ਨਾਮ ਸੀ? ਹਾਂਜੀ। ਤੇ ਇੱਕ ਰੰਗੜਾ ਵਾਲਾ? ਇੱਕ ਰੰਗੜਾਂ ਵਾਲਾ। ਇਹਨਾਂ ਦੇ ਖੂਹ? ਹਾਂਜੀ। ਅੱਛਾ। ਸਹੀ ਹੈ। ਬਾਕੀ ਤੇ ਮੇਰਾ ਮਤਲਬ ਥੋੜੀ ਜ਼ਮੀਨ ਹਿੰਦੂਆਂ ਦੀ ਸੀ ਕਿ 4 ਪੈਲੀਆਂ ਉੱਤੇ, ਕੋਈ 10 ਉੱਤੇ, ਕੋਈ 10 ਉੱਤੇ। ਇਹ ਖੱਤਰੀਆਂ ਦੁਕਾਨਾਂ ਸਨ ਜੀ? ਹਾਂਜੀ, ਖੱਤਰੀਆਂ ਦੁਕਾਨਾਂ। ਉਹਨਾਂ ਨੂੰ ਜੌਂ ਖਾਣੇ ਆਉਂਦੇ ਹਨ। ਹਾਂ, ਜੌਂ ਖਾਣੇ? ਜੌਂ ਖਾਣੇ, ਉਹਨਾਂ ਦਾ ਨਾਂ ਹਾਲ ਸੀ ਜੌਂ ਖਾਣੇ। ਹਾਂ, ਸੀਤਾਰਾਮ ਨਾਂ ਸੀ ਉਹਦਾ। ਅਤੇ
ਬੜੇ 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 ਚੰਗੇ ਸਨ ਜੀ। ਮੇਰਾ ਮਤਲਬ ਕਿਸੇ ਨੂੰ ਇਹ ਨਹੀਂ ਸੀ ਇਹਨਾਂ ਦੇ ਉਧਾਰ ਦੇਣੇ ਤੇ ਅਸੀਂ ਤੇ ਨਾ ਨਹੀਂ ਕਰ ਦਿਆਂਗੇ। ਜਿਹੜਾ ਮਾੜਾ ਆਇਆ ਤਗੜਾ ਹੈ ਜਿਵੇਂ ਮੰਗਿਆ ਨੇ ਨਗਦ ਹੋਏ ਨਗਦ ਦੇ ਜਿਹੜਾ ਉਧਾਰ ਮੰਗਿਆ ਉਧਾਰ ਦੇ ਸੀ। ਹਿੰਦੂਆਂ ਦਾ ਘਰ ਹੈ ਸੀ ਨਾ ਤੇ ਹਿੰਦੂਆਂ ਦੇ ਘਰ ਕਾਫੀ ਸਨ। ਕੋਈ ਸੁਨਿਆਰੇ ਸਰੋਂ ਦੀ ਦੁਕਾਨ ਵੀ ਕੋਈ ਹੈ ਸੀ। ਸੁਨਿਆਰੇ ਤੋਂ ਹੁੰਦਾ ਸੀ ਨਿਹਾਲ ਸੁਨਿਆਰਾ ਜਿਹੜਾ ਬਾਗ ਨਾ ਜੀ, ਉਹ ਸੁਨਿਆਰਾ ਦੇ ਕੰਮ ਕਰਦਾ। ਉਹਦੇ ਕੋਲ ਪੋਤਰੇ ਮੈਂ ਵੇਖੇ ਬੜੇ ਬੜੇ ਜਵਾਨ ਸਨ। ਅੱਛਾ ਬਿਲਕੁਲ ਸਿੱਖਾਂ ਵਿੱਚ ਹੋਰ ਜਿਹੜੇ ਬਾਬੇ ਨੇ 2-4 ਘਰ ਸਨ ਉਹਨਾਂ ਵਿੱਚ ਕੋਈ ਜਵਾਨ ਕਿਹੜਾ ਸੀ ਸਿੱਖ? ਇਹ ਸਿੱਖ ਜਿਹੜੇ ਪੂਰੇ ਸਨ। ਮੁਸਲਮਾਨਾਂ 'ਚ ਕੋਈ ਐਸੀ ਜਵਾਨ ਮੁਸਲਮਾਨ ਆਪਣਾ ਸਾਡਾ ਵਾਲਦ ਬੜਾ ਆਪਣਾ ਹੋ ਗਿਆ ਜਵਾਨ, ਜਿੰਨੇ ਮੁਸਲਮਾਨ ਸਨ? ਮੁਸਲਮਾਨ ਬੜੇ ਜਵਾਨ ਸਨ, ਰਾਈ ਬੜੇ ਜਵਾਨ ਸਨ, ਮੇਰਾ ਵਾਲਦ ਬੜੇ ਜਵਾਨ ਸੀ, ਮੌਲਵੀ ਬੜੇ ਬੜੇ ਜਵਾਨ ਸਨ। 7-7 ਫੁੱਟ ਕੱਦ ਸੀ ਉਹਨਾਂ ਦਾ। ਮੌਲਵੀ ਦੀ ਜ਼ਾਤ ਹੈ ਕੀ ਹੈ? ਇਹ ਮਤਲਬ ਅਮਰਦਾਸ ਦੇ ਵਾਨ ਨੇ। ਅੱਛਾ ਇਹ ਵੀ ਮੌਲਵੀ ਗੁਲਾਮ ਰਸੂਲ ਸਾਹਿਬ ਨਾ ਉਦੋਂ ਮੀਆਂ ਸਿੰਘ ਉੱਥੋਂ ਦਾ ਸੀ ਨਾ, ਮਿਆਨ ਸਿੰਘ। ਉਹ ਜਦੋਂ ਆ ਕੇ ਪਿੰਡ ਪਾਇਆ ਮੌਲਵੀ ਨੂੰ ਉਹ ਲੈ ਗਏ। ਵਲੀ ਅੱਲਾ ਸਨ, ਬੜੇ ਪੂਰੇ ਪਾਕਿਸਤਾਨ ਵਿੱਚ ਮਸ਼ਹੂਰ ਨੇ, ਬੜੇ ਪੂਰੀ ਦੁਨੀਆ ਤੇ ਮਸ਼ਹੂਰ ਨੇ ਮੌਲਵੀ ਗੁਲਾਮ ਰਸੂਲ। 2 ਮੌਲਵੀ ਗੁਲਾਮ ਰਸੂਲ ਹੋਏ ਨੇ, ਇੱਕ ਹਿੰਦੁਸਤਾਨ ਵਿੱਚ ਤੇ ਇੱਕ ਪਾਕਿਸਤਾਨ ਵਿੱਚ। ਕਿਲਾ ਮੀਆਂ ਸਿੰਘ। ਹਾਂਜੀ ਇਹ ਮੌਲਵੀ ਗੁਲਾਮ ਸਾਹਿਬ ਦਾ ਪਾਕਿਸਤਾਨ ਮੌਲਵੀ ਗੁਲਾਮ ਰਸੂਲ ਦੇ ਪੋਤਰੇ ਕੋਲ ਮੈਂ ਕੁਰਾਨ ਪੜ੍ਹਿਆ ਜੀ, ਉਹ ਵੀ ਵਲੀ ਅੱਲਾ ਸੀ। ਨਹੀਂ ਤੇ ਉਸ ਦੌਰ 'ਚ ਤੁਹਾਡੇ ਕੋਈ ਭਲਵਾਨ ਕਿਹੜਾ ਸੀ ਕਬੱਡੀ ਖੇਡਦਾ ਹੈ? ਕਬੱਡੀ ਮੇਰਾ ਮਤਲਬ ਹਿੰਦੁਸਤਾਨ ਦੇ ਵਿੱਚ ਸ਼ਹੀਦਾ ਭਲਵਾਨ ਖੋਲਦਾ ਰਹੇ, ਖੇਡਦਾ ਰਿਹਾ। ਉੱਥੋਂ ਮੀਆਂ ਮਾਲੋ ਸੀ ਇੱਥੋਂ ਦਾ, ਖੱਬੇ ਕਹਿੰਦਾ, ਉਹ ਖੇਡਦਾ ਰਿਹਾ। ਇੱਕ ਨੈ ਸਾਈ, ਮੈਂ ਤਾਂ ਫਿਰ ਬਾਹਰ ਖੇਡਿਆ ਨਾ, ਨੈ ਸਾਈ ਕਬੱਡੀ ਖੇਡਦਾ ਰਿਹਾ। ਅਤੇ ਆਪਣਾ ਸਾਰਿਆਂ ਦੇ ਨਾਂ ਨਹੀਂ ਮੈਨੂੰ ਯਾਦ ਰਿਹਾ। ਬੜੇ 4 ਫੇਰੇ ਪਿੰਡਾਂ ਦੇ ਵਿੱਚ ਬੜੇ ਬੜੇ ਜਵਾਨ ਤੁਹਾਡੇ ਬੇਲੀ ਬੁਲੀ ਕਿਹੜੇ ਸਨ? ਕੋਈ ਆਇਆ ਸੀ ਸਿੱਖਾਂ 'ਚ ਵੀ ਆਇਆ ਸੀ ਬੇਲੀ ਤੁਹਾਡੇ? ਹਾਣੀ 8-9 ਸਾਲ 10 ਸਾਲ ਦਾ? ਹਾਂਜੀ ਹਾਂਜੀ, ਮੇਰੇ ਮਤਲਬ ਕਰਤਾਰ ਸਿੰਘ ਦੇ ਪੁੱਤਰ ਜਿਹੜੇ ਹਨ ਜੀ, ਉਹ ਮੇਰੇ ਜਮਾਤੀ ਸਨ। ਕੀ ਨਾਂ ਸਨ? ਯਾਦ ਕਿਸੇ ਦਾ ਨਾਂ? ਨਾ ਮੈਨੂੰ ਭੁੱਲ ਜਾਂਦੇ ਨੇ ਜੇ ਗੱਲ ਕਰੀਏ ਨਾ। ਅੱਗੇ ਅਕਸਰ ਤੇ ਯਾਦ ਰੱਖੇ। ਉਹ ਗੁਆਂਢ ਸਨ ਸਕੂਲ ਮੇਰੇ ਪਿੰਡ ਹੀ ਸੀ? ਜੀ, ਪਿੰਡ ਇਹਨੇ ਜਾਂਦੇ। ਕਿੱਥੋਂ ਤੱਕ ਸੀ ਜੀ? ਇਹ 8ਵੀਂ ਤੱਕ। 8 ਤੱਕ ਸੀ? 47 ਤੋਂ ਪਹਿਲੇ? ਹਾਂਜੀ ਅੱਛਾ ਜੀ। ਨਹੀਂ 47 ਤੋਂ ਬਾਅਦ ਫਿਰ 8 ਗਏ, ਪਹਿਲਾਂ 4 ਤੱਕ? ਪੰਜਾਬੀ 5 ਅੱਛਾ ਅੱਛਾ। ਤੁਸੀਂ ਉਹ 47 ਤੋਂ ਪਹਿਲੇ ਸਕੂਲ ਜਾਂਦੇ ਹੁੰਦੇ? ਹਾਂਜੀ। ਕਿ ਵੇਲੇ ਫਿਰਦੇ? ਨਹੀਂ ਮੈਂ ਉਦੋਂ ਹੀ ਦਾਖਲ ਹੋਇਆ। ਜੇ ਜਾੜੇ ਹੋਏ ਨੇ ਉਦੋਂ? ਹਾਂਜੀ, ਅੱਛਾ। ਮੈਂ ਉਦੋਂ ਬਾਅਦ ਹੀ ਫਿਰ ਜਿਹੜੇ ਆਏ ਨਾ ਉੱਥੋਂ ਹਿੰਦੁਸਤਾਨ, ਉਹੀ ਮੇਰੇ ਜਿੱਦਾਂ ਸਦੀਕ ਹੈ ਰਾਈ ਮੁੰਡਾ, ਉਹੀ ਮੇਰਾ ਜਮਾਤੀ ਮੁੰਡਾ ਕਿ ਮੇਰੇ ਬਾਬਾ ਜੀ ਵੀ। ਕੋਈ ਉਹਨਾਂ ਦਾ ਮਾਸਟਰ ਕੋਈ ਨਹੀਂ ਸੀ ਇੱਥੇ ਕੋਈ ਲੱਗਾ ਤੁਹਾਡੇ ਸਕੂਲ ਦੇ ਵਿੱਚ ਸਿੱਖਾਂ ਦਾ ਹੋਵੇ ਜਾਂ ਹਿੰਦੂਆਂ ਦਾ, ਬਾਹਮਣਾਂ ਦਾ ਕੋਈ? ਮੈਂ ਉਹ ਬਾਹਰ ਦਾਖਲ ਹੋਇਆ ਨਾ, ਉਦੋਂ ਮੈਂ ਅੱਛਾ। ਦਾਖਲ ਹੋਇਆ। ਹੈ ਸਨ ਹਿੰਦੂ, ਹੈ ਸਨ ਮਾਸਟਰ। ਜੇ ਬਜ਼ੁਰਗਾਂ ਵਕਤ ਉਹ ਚੰਗੇ ਸਨ ਕਿ ਹੁਣ ਇਹ ਚੰਗੇ ਨੇ? ਵਕਤ ਭਾਜੀ ਉਸੇ ਤਰ੍ਹਾਂ ਦਿਨ ਚੜ੍ਹਦਾ ਉਂਝ ਰਾਤ ਪੈਂਦੀ ਹੈ। ਅਸੀਂ ਲੋਕ ਗਲਤ ਹੋ ਗਏ ਹਾਂ, ਅਸਲ ਗੱਲ ਇਹੀ ਹੈ, ਅਸੀਂ ਲੋਕ ਗਲਤ ਹੋ ਗਏ ਹਾਂ। ਵਕਤ ਉਸੇ ਤਰ੍ਹਾਂ ਅੱਲਾ ਨੇ ਚਲਾਇਆ। ਜਿਵੇਂ ਉਦੋਂ ਸ਼ਰਮ ਹਯਾ ਸੀ, ਉਹ ਤੇ ਸਾਡੇ 'ਚ ਹੀ ਸੀ ਨਾ। ਮੇਰਾ ਮਤਲਬ ਸਾਡੇ 'ਚ ਹੀ ਸ਼ਰਮ ਹਯਾ ਸੀ। ਉਦੋਂ ਲੋਕਾਂ ਦੀ ਗੈਰਤ ਸੀ, ਸ਼ਰਮ ਹਯਾ ਸੀ। ਸਪੂਰਨ ਸਿੰਘ ਦੀ ਤੁਹਾਨੂੰ ਮੈਂ ਗੱਲ ਸੁਣਾਉਣਾ ਕਿ ਉਹ ਗਿਆ ਸੀ ਮੁਗਲ ਚੱਕ, ਉਹ ਤੋਂ ਵਾਪਸ ਹੋਇਆ ਹੁੰਦਾ ਸਾਡੇ ਪਿੰਡ ਈਸਾਈਆਂ ਦੀ ਕੁੜੀ ਵਿਆਹੀ ਸੀ ਕਿੱਲੇ ਤੋਂ। ਉਹ ਪੈਦਲ ਦੋਵੇਂ ਜੀ ਲੱਗੇ ਹੁੰਦੇ ਨੇ, ਹਾਲੀ ਸਜਰੇ ਵਿਆਹ ਹੋਇਆ ਸੀ ਮਹੀਨਾ ਤੋਂ ਪਹਿਲਾਂ। ਉਹ ਕੁੜੀ ਨੂੰ ਹਸਿਆਣ ਲਿਆ, ਉਹ ਘੋੜੇ ਦੇ ਉੱਤਰ ਬੈਠਾ। ਉਹ ਆਖਿਆ ਲੈ ਮੁੰਡੇ ਘੋੜੇ 'ਤੇ ਬਹਿ ਜਾ, ਕੁੜੀ ਨੂੰ ਬਾਹਰ ਪੈਦਲ ਕਿਉਂ ਜਾਂਦੇ ਵਾ। ਉਹ ਮੈਂ ਪਿੰਡ ਆ ਗਏ, ਸ਼ਾਮ ਨੂੰ ਉਹ ਘੋੜਾ ਦੇਣ ਆ ਗਿਆ ਆਪਣਾ, ਉਹਦਾ ਕੁੜੀ ਦਾ ਪਿਓ ਵਾਪਸ ਸਪੂਰਨ ਸਿੰਘ ਨੂੰ। ਉਸ ਅੱਗੇ ਮੈਂ ਤਾਂ ਧੀਨ ਦੇ ਕੇ ਆਇਆ ਸੀ। ਵਾਹ ਜੀ ਵਾਹ। ਕੋੜਾਂ ਜੀ ਦੇਤਾ? ਹਾਂਜੀ ਪੱਕਾ ਦਿੱਤਾ। ਅੱਛਾ ਅੱਛਾ ਅੱਛਾ। ਵੇਖੋ ਨਾ ਫਿਰ ਫਰਕ ਤੇ ਹੈ ਨਾ। ਮੈਂ ਨਾ ਕਿਸੇ ਦੀ ਧੀ ਉਸ ਜ਼ਮਾਨੇ 'ਚ ਕਿਲੇ ਪੈਦਲ ਜਾਂਦੀ ਹੋਵੇ, ਕੋਈ ਸਿੱਖ ਮੁਸਲਮਾਨ, ਉਹ ਹਾਸ਼ੀਆ ਦੇ ਕੇ ਉਹਨਾਂ ਦਾ ਸੀ ਇਹਨੂੰ ਮੈਨੂੰ ਛੱਡੇ ਤੇ ਫੇਰ ਹੋਰ ਕੋਈ ਕੰਮ ਕਰਾਂ। ਯਾਨੀ ਉਹ ਇਹ ਨਹੀਂ ਸਮਝਦੇ ਵੀ ਇਹ ਸਿੱਖ ਦੀ ਹੈ ਨਾ 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 ਮੁਸਲਮਾਨ ਦੀ ਨਾ ਕਿਸੇ ਦੀ ਵੀ, ਨਾ ਬਰਾਬਰ ਹੀ ਸਮਝਦੇ ਹਨ ਹਾਂਜੀ। ਕਿ ਸਾਡੀ ਸੀ। ਬਿਲਕੁਲ ਬੜੀ ਗੱਲ ਹੈ। ਹਾਂਜੀ। ਇੰਨੇ ਪਿਆਰ ਮੁਹੱਬਤ ਰਹਿਣ ਵਾਲੇ, ਜੀ। ਸਹੀ ਰਹਿ ਰਿਹਾ ਪਿਆਰ ਮੁਹੱਬਤ, ਫਿਰ ਕਿਉਂ ਇਹ ਵੱਢ ਟੁੱਕ ਕਿਵੇਂ ਫਿਰ ਇਹਨੇ ਨਹੀਂ ਸਾਡਿਆਂ ਦੇ ਕਿਸੇ ਕੋਈ ਨਹੀਂ ਆਖਿਆ। ਮੈਂ ਤੁਹਾਨੂੰ ਦੱਸ ਨਹੀਂ ਕਿ ਇਹ ਪਿੰਡੋਂ ਨਿਕਲੇ ਦਿਨ ਵਾਗ ਲਿਆਂਦਾ ਸੀ। ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਜਦ ਤੱਕ ਮਿਲਟਰੀ, ਮਤਲਬ ਉਦੋਂ ਮਿਲਟਰੀ ਆਉਂਦੇ ਨੇ ਫੌਜ ਨੂੰ, ਫੌਜੀ ਬੰਦੇ ਜਾਂ ਮਤਲਬ ਪੁਲਿਸ ਨਾ ਆਵੇ, ਪਾਕਿਸਤਾਨ ਕੋਈ ਅਫਸਰ ਨਾ ਆਵੇ, ਅਸਾਂ ਤੁਹਾਨੂੰ ਜਾਣ ਨਹੀਂ ਦੇਣਾ। ਨਹੀਂ ਸੀ ਜਾਣ ਦਿੱਤਾ। ਸਾਡੇ ਪਿੰਡ ਦਾ ਬੰਦਾ ਇੱਕ ਵੀ ਜ਼ਖਮੀ ਨਹੀਂ ਆਇਆ।
ਇਸੇ ਵਾਸਤੇ ਨਹੀਂ ਇਹ ਬਾਹਰ ਦੇ ਬਸ ਹਮਲੇ ਨਾਲ ਜਿਹੜੇ ਹੋਏ ਨੇ ਉਹ ਇੱਥੋਂ ਲੰਘਦੇ ਆ ਉਹ ਬਾਹਰ ਦੇ ਲੋਕ ਸਨ, ਹਾਂ। ਉਹਨਾਂ ਦੇ ਮਗਰੋਂ ਹੀ ਆਏ ਨੇ ਲੁੱਟਣ ਵਾਲੇ, ਉਹਨੇ ਹੀ ਮਾਰਨੇ ਸ਼ੁਰੂ ਕਰ ਦਿੱਤੇ, ਖੋਏ ਮਾਈ ਮਾਰਨ ਵਾਲੇ ਵੀ ਬਾਹਰ ਦੇ ਤੇ ਮਰਨ ਵਾਲੇ ਵੀ ਬਾਹਰ ਦੇ। ਜੀ ਜੀ। ਸਾਡੇ ਪਿੰਡ ਦਾ ਬੰਦਾ ਤਾਂ ਹਾਂ ਜਾਣ ਨਹੀਂ, ਸਾਡੇ ਵੱਡਿਆਂ ਜਾਣ ਹੀ ਨਹੀਂ ਦਿੱਤਾ ਕਦੇ। ਪਿੰਡੋਂ ਨਿਕਲੇ ਸਨ ਡਰਦੇ, ਉਹਨਾਂ ਕਿਹਾ ਵਾਪਸ ਆ ਜਾਓ, ਜਿਵੇਂ ਅਸੀਂ ਰਹਿੰਦੇ ਉਂਝ ਹੀ ਰਹਾਂਗੇ। ਅੱਛਾ, ਜਦੋਂ ਗੁਆਂਢੀ ਗੁੜ ਤੁਹਾਡੇ ਗਏ ਬਾਬੇ ਉੱਥੇ ਜਾ ਕੇ ਖਤ ਖੁਦ ਨਹੀਂ ਪਾਉਂਦੇ ਰਹੇ, ਪਿਆਰ ਮੁਹੱਬਤ ਜਿੰਨਾ ਸੀ ਤੁਹਾਡਾ ਉਹਨਾਂ ਨਾਲ? ਵੇ ਉਦੋਂ ਨਾ ਦੇ ਸਕੂਲ ਹੈਗਾ ਤਾਂ ਮੈਂ ਚੌਥੀ ਦੇ ਮੇਰਾ ਖਿਆਲ ਸਕੂਲ ਸੀ, ਉਦੋਂ ਕਿਹੜਾ ਐਡਾ ਪੜ੍ਹਿਆ, ਖਤ ਕੇ ਨੂੰ ਯਾਦ ਰਹਿੰਦੇ ਨੇ ਜਦੋਂ ਉਜੜ ਕੇ ਤੋੜਦੇ ਜੀ। ਇਹਨਾਂ ਉਹਨੂੰ ਯਾਦ ਸੀ, ਉਹਦੇ ਦਾਦੇ ਅੱਗੋਂ ਪੁੱਤਰ ਕਿਸੇ ਨੂੰ ਮੇਰਾ ਨਾਂ ਦੱਸਿਆ ਸੀ, 72 ਸਾਲਾਂ ਬਾਅਦ ਜੋ ਆਇਆ, ਅੱਗੋਂ ਪੋਤਰਾ ਆਇਆ ਉਹਦੇ, ਤੇ ਨਾਂ ਉਹਨਾਂ ਨੂੰ ਮੇਰਾ ਯਾਦ ਸੀ। ਮੈਂ ਉਦੋਂ ਅਗਲੇ 6-7-8 ਸਾਲਾਂ ਦਾ ਹੋਵਾਂਗਾ। ਬੜੀ ਗੱਲ ਹੈ। ਫਿਰ ਸਾਡਾ ਇੱਕ ਕਿਲੇਦਾਰ ਸਿੰਘ ਦਾ ਮੁਨਸ਼ੀ ਸੀ, ਮੈਂ ਉਦੋਂ ਅੜਤੇ ਦੀ ਦੁਕਾਨ ਰੱਖੀ, ਅਸਾਨਾ ਸੀ ਦੀ ਗੱਲ। ਉਹ ਕਿਸੇ ਤਰੀਕੇ ਨਾਲ ਹਿੰਦੁਸਤਾਨ ਟੁਰ ਗਿਆ, ਉਹ ਫੜ ਗਿਆ ਦਾ, ਉਹਨੂੰ ਅਦਾਲਤ 'ਚ ਪੇਸ਼ ਕੀਤੀ। ਜੱਜ ਜਿਹੜਾ ਸਾਡੇ ਪਿੰਡ ਮੁੰਡਾ, ਮਤਲਬ ਜਿਹੜਾ ਹਿੰਦੂ ਸੀ ਨਾ, ਉਹਦਾ ਪੁੱਤਰ ਲਗਾਇਆ ਸੀ। ਉਸ ਨੂੰ ਪੁੱਛਿਆ ਤੂੰ ਮੁੰਡਾ ਕਿੱਥੋਂ ਆਇਆ? ਹੋ ਸਕਿਆ ਪਾਕਿਸਤਾਨ, ਹੋ ਸਕਿਆ ਪਾਕਿਸਤਾਨ ਕਿਹੜੇ ਜ਼ਿਲ੍ਹੇ 'ਚ, ਹੋ ਸਕਿਆ ਕੋਈ ਨਾ ਲਿਓ, ਹੋ ਸਕਿਆ ਕਿਹੜੇ ਪਿੰਡੋਂ। ਉਹ ਰਹਿੰਦਾ ਸੀ ਇੱਥੇ ਮੰਡੀ, ਸਾਡੇ ਪਿੰਡ ਸੀ ਉਸ ਵੇਲੇ। ਹੋ ਸਕਿਆ ਮੈਂ ਕਿਲ੍ਹਾ ਮੀਆਂ ਸਿੰਘੋਂ ਆਇਆ। ਉਸ ਨੂੰ ਬੜੀ ਕਰਕੇ ਤੇ ਉਹਨੂੰ ਆਖਿਆ ਇਹਨੂੰ ਪੈਸੇ ਤੋਂ ਇਹਨੂੰ ਟਿਕਟ ਲੈ ਕੇ ਤੇ ਵਾਪਸ ਗਿਆ। ਉਹ ਸਾ ਕੇ ਮੈਨੂੰ ਭੁਲੇਖੇ ਨਾ ਉਧਰ ਚਲਾ ਗਿਆ। ਹਾਂਜੀ ਭੁਲੇਖੇ ਨਾਲ, ਤੇ ਉਹ ਮਿਲਟਰੀ ਨੇ ਫੜ ਕੇ ਹਾਂਜੀ। ਲੈ ਗਿਆ। ਅੱਛਾ ਅੱਛਾ ਅੱਛਾ। ਵਾਹ ਜੀ। ਲੇਕਿਨ ਪਿੰਡ ਦਾ ਉਹਨੇ ਫਿਰ ਵੀ ਅਹਿਸਾਸ ਕੀਤਾ ਜੀ ਹਾਂਜੀ। ਪਿੰਡ ਦਾ ਬੰਦਾ। ਚਲੋ ਜੀ। ਉਸ ਵੇਲੇ ਇਹਨੇ ਸਾਡੇ ਵਾਲਦ ਸਾਹਿਬ ਵੀ ਝਟਪਟ ਹੀ ਫੌਤ ਹੋ ਗਏ ਨਾ, ਉਦੋਂ ਪਾਰ ਕੋਈ 1.5 ਸਾਲ ਬਾਅਦ। ਤੇ ਫਿਰ ਉਹ ਜਿਨ੍ਹਾਂ ਦਾ ਤਲਕ ਸਾਡੇ ਪਿਓ ਨਾਲ ਨੇ ਹੁੰਦਾ, ਸਿੱਖਾਂ ਦਾ ਬੜਾ ਹੀ ਤਲਕ ਸੀ, ਉਹ ਫਿਰ ਨਹੀਂ ਆਏ। ਇਹ ਮੁੰਡੇ ਦਾ ਕਿਵੇਂ ਦਿਲ ਕੀਤਾ ਮੇਰਾ, ਮਤਲਬ ਸਿੱਧਾ ਘਰ ਆ ਗਏ। 3 ਬੰਦੇ ਆਏ ਸਨ, ਉਦੋਂ ਬਾਅਦ ਫਿਰ ਉਸ 2 ਬੰਦੇ ਇਕੱਲੇ। ਮਤਲਬ ਉਹਨਾਂ ਨੂੰ ਪਿਆਰ ਐਸੀ ਤੇ ਆਇਆ ਨੇ। ਹੁਣ ਵੀ ਮੇਰਾ ਰਾਬਤਾ ਉਹਨਾਂ ਨਾਲ, ਜਦੋਂ ਦਿਲ ਕਰਦਾ ਫੋਨ ਕਰ ਲਈਦਾ ਨਾ। ਸਹੀ ਸਹੀ। ਮੈਨੂੰ ਨਾ ਆਖਿਆ ਸਾਡੇ ਕੋਲ ਤੇ ਆ ਕਰ, ਮੈਂ ਕਿਹਾ ਮੈਂ ਤਾਂ ਤੁਹਾਡੇ ਜਿਹੜੇ ਹਾਣੀ ਸਨ ਉਹ ਨਹੀਂ ਆਇਆ ਕੋਈ ਉਹਨਾਂ ਚੋਂ ਤੁਹਾਡੇ ਵੇਲੇ ਹਾਣ ਦੇ? ਨਹੀਂ ਨਹੀਂ। ਅੱਛਾ ਅੱਛਾ, ਸਹੀ। ਚਲੋ ਜੀ, ਬਿਲਕੁਲ ਠੀਕ ਹੋ ਗਿਆ, ਬੜੀ ਮਿਹਰਬਾਨੀ ਤੁਹਾਡੀ। ਨਾਜ਼ਰ 1947 ਦੇ ਵੰਡ ਵੇਲੇ ਦੀ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅਗਰ ਤੁਸੀਂ ਵੀ ਚਾਹੁੰਦੇ ਹੋ ਆਪਣੇ ਵੱਡਿਆਂ ਦਾ ਜਿਹੜਾ ਪਿੰਡ ਵੇਖਣਾ, ਉਸ ਦੇ ਜਿਹੜੇ ਵਸਨੀਕ ਕਿਸੇ ਦਾ ਇੰਟਰਵਿਊ ਕਰਾਉਣਾ, ਜਿਹੜਾ ਸਕਰੀਨ 'ਤੇ ਨੰਬਰ ਆ ਰਿਹਾ WhatsApp ਨੰਬਰ ਹੈ, ਤੇ ਸਾਨੂੰ ਜਿਹੜਾ ਉਹ ਡਿਟੇਲ ਦੇ ਦਿਓ, ਪਿੰਡ ਦਾ ਨਾਂ ਅਤੇ ਜ਼ਿਲ੍ਹਾ ਦਾ ਨਾਂ ਦੱਸ ਦਿਓ। ਅਸੀਂ ਉੱਥੇ ਜਾ ਕੇ ਇੰਟਰਵਿਊ ਕਰਾਂਗੇ ਜ਼ਰੂਰ ਉੱਥੇ ਜਾ ਕੇ। ਅਤੇ ਮਿਲਦੇ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਮੈਨੂੰ ਤੇ ਅਕਰਮ ਸਾਹਿਬ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।